ਹੱਸਦਾ ਵਸਦਾ ਰਵੇ ਸੋਹਣਾ ਪੰਜਾਬ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਲੋਕ ਰਾਜ ਤੇ ਮੈਂ ਹਾਂ ਜ਼ਿਸ਼ਾਨ ਚੌਧਰੀ। ਨਾਜ਼ਰੀਨ, ਅੱਜ ਅਸੀਂ ਮੌਜੂਦ ਹਾਂ ਨਿਗਹਿਬਾਨ ਰਮਜ਼ਾਨ ਬਾਜ਼ਾਰ ਔਰ ਅਸੀਂ ਦੇਖਾਂਗੇ ਕਿ ਇਹ ਸਸਤਾ ਬਾਜ਼ਾਰ, ਇਹਦਾ ਮਾਹੌਲ ਕੈਸਾ ਹੈ ਔਰ ਇੱਥੇ ਜਿਹੜੇ ਫਰੂਟਸ ਔਰ ਸਬਜ਼ੀਆਂ ਨੇ ਉਹਨਾਂ ਦੀ ਕੁਆਲਿਟੀ ਕੈਸੀ ਹੈ। ਬਾਕੀ ਇੱਥੇ ਜਿਹੜੇ ਰੇਟਸ ਨੇ ਕਿ ਉਹ ਬਾਕੀ ਬਾਜ਼ਾਰਾਂ ਤੋਂ ਘੱਟ ਨੇ ਜਾਂ ਨਹੀਂ। ਬਾਜ਼ਾਰ ਫਿਰੇ ਹੋ, ਫਿਰ ਕੁਝ ਚੀਜ਼ਾਂ ਸਸਤੀਆਂ ਮਿਲ ਰਹੀਆਂ? ਬਾਜ਼ਾਰ ਤੇ ਮੈਂ ਫਿਰਿਆ, ਲੇਕਿਨ ਬਾਜ਼ਾਰ ਜਿਹੜਾ ਮੈਂ ਫਿਰ ਕੇ ਦੇਖ ਰਿਹਾ ਵਾਂ, ਲੇਕਿਨ ਉਸ ਪਹਿਲੇ ਜਿਵੇਂ ਇਹਨਾਂ ਦਾ ਇਤਵਾਰ ਬਾਜ਼ਾਰ ਲੱਗਦਾ ਜਾਂ ਜੁਮੇਰਾਤ ਬਾਜ਼ਾਰ ਲੱਗਦਾ ਜਾਂ ਜੋ ਵੀ ਇਹਨਾਂ ਦਾ ਲੱਗਦੇ ਨੇ, ਲੇਕਿਨ ਉਹਦੇ ਮੁਤਾਬਕ ਹੀ ਹੈ। ਸਹੂਲਤ ਬਾਜ਼ਾਰ ਦੇ ਵਿੱਚ ਕੋਈ ਐਸਾ ਨਹੀਂ। ਜਿਹੜੇ ਤਲਕ ਅੱਛੇ ਨੇ ਉਹਨਾਂ ਨੂੰ ਚੀਜ਼ਾਂ ਅੱਛੀਆਂ ਮਿਲ ਰਹੀਆਂ, ਜਿਹੜੇ ਅੰਦਰ ਡਿਊਟੀ ਕਰ ਰਹੇ ਨੇ ਜਾਂ ਜੋ ਵੀ ਹੈ ਉਹ ਬੰਦੇ ਜਾਂਦੇ ਨੇ ਚੀਜ਼ਾਂ ਲੈ ਆਉਂਦੇ ਨੇ। ਤੇ ਲਿਹਾਜ਼ਾ ਇਕੁਅਲ ਹੋਣਾ ਚਾਹੀਦਾ। ਮਰੀਮ ਨਵਾਜ਼ ਨੂੰ ਚਾਹੀਦਾ ਕਿ ਇਕੁਅਲ ਹੋਵੇ, ਹਰ ਚੀਜ਼ ਇਕੁਅਲ ਹੋਵੇ। ਜਿਹੜਾ ਗੱਡੀ ਤੇ ਆਇਆ ਉਹਦੇ ਲਈ ਵੀ ਇੱਕ ਸਾਈਕਲ ਤੇ ਜਿਹੜਾ ਬੰਦਾ ਆਇਆ ਨਾ ਉਹਦੇ ਲਈ ਵੀ ਉਹੀ ਸਹੂਲਤ ਹੋਣੀ ਚਾਹੀਦੀ। ਸਾਰਿਆਂ ਵਾਸਤੇ ਲੱਗਿਆ ਹੈ ਬਾਜ਼ਾਰ ਸਾਰਿਆਂ ਵਾਸਤੇ ਨਾ। ਮੈਂ ਉਹੀ ਕਿਹੜੀ ਸ਼ੈ ਜਿਹੜੀ ਤੁਹਾਨੂੰ ਨਹੀਂ ਮਿਲੀ ਹਾਲੇ ਤੱਕ? ਬੈਂਗਨ ਹੈਗੇ ਨਹੀਂ, ਮੈਂ ਬੈਂਗਨ ਲੈਣ ਆਇਆ। ਅੱਛਾ, ਹਾਂਜੀ, ਬੈਂਗਨ ਬਿਲਕੁਲ ਨਹੀਂ ਗਏ। ਔਰ ਉਹ ਜਿਹੜਾ ਸਹੂਲਤ ਬਾਜ਼ਾਰ ਦੇ ਉਹਨਾਂ ਨੇ ਕਿਹਾ ਸੀ ਕਿ ਜੀ ਫਰੂਟ ਵਗੈਰਾ ਠੀਕ ਰੇਟ ਤੇ ਮਿਲ ਰਹੇ ਨੇ। ਫਰੂਟ 225 ਰੁਪਏ ਦੇ ਰਹੇ ਨੇ ਕੇਲਾ। ਅੱਛਾ, ਹਾਂਜੀ, ਮੈਂ ਹੁਣੇ ਪਤਾ ਕੀਤਾ ਹੈ, ਲੇਕਿਨ ਮੇਰੀ ਨਹੀਂ ਸਕਤ ਹੀ ਮੈਂ ਨਹੀਂ ਲੈ ਸਕਿਆ। ਮਸੰਮੀ ਦਾ ਮੈਂ ਰੇਟ ਪੁੱਛਿਆ 150 ਰੁਪਏ ਦੇ ਰਹੇ ਨੇ ਕਿਲੋ ਲਗਾ ਰਹੇ ਨੇ। ਦਰਜਨ ਦਾ ਰੇਟ ਦਰਜਨ ਦਾ ਠੀਕ ਹੋ ਗਿਆ। ਹਾਂਜੀ, ਫਿਲਹਾਲ ਕਾਫੀ ਥੋੜਾ ਜਿਹਾ ਫਰਕ ਤੇ ਹੈਗਾ, ਲੇਕਿਨ ਮੈਨੇਜਮੈਂਟ ਜ਼ਰਾ ਸਟ੍ਰਿਕਟਲੀ ਜ਼ਰਾ ਰਾਉਂਡ ਕਰੇ ਨਾ। ਮੈਂ ਇੱਕ ਸੁਜੈਸ਼ਨ ਨਹੀਂ ਦੇ ਰਿਹਾ, ਮਸ਼ਵਰਾ ਦੇ ਰਿਹਾ, ਲੇਕਿਨ ਨਹੀਂ ਤੁਸੀਂ ਬਾਹਰ ਵੀ ਰੇਟ ਚੈੱਕ ਕੀਤੇ ਨੇ ਆਮ ਬਾਜ਼ਾਰਾਂ 'ਚ? ਬਾਜ਼ਾਰ ਤੇ ਤੁਹਾਨੂੰ ਪਤਾ ਫਿਰ ਰੇਟ ਉੱਥੇ ਨਾਲ ਤਾਂ ਇੱਥੇ ਫਰਕ ਹੋਏਗਾ ਨਾ। ਫਰਕ ਹੈਗਾ ਜੀ। ਵਜ਼ੀਰੇ ਵਾਲਾ ਸਾਡੀ ਉਹ ਮਿਹਨਤ ਕਰ ਰਹੀ ਹੈ, ਲੇਕਿਨ ਉਹਦਾ ਫਰੂਟਸ ਵਗੈਰਾ ਦੀ ਕੁਆਲਿਟੀ ਤੁਹਾਨੂੰ ਠੀਕ ਲੱਗੀ? ਹਾਂਜੀ, ਕੁਆਲਿਟੀ ਠੀਕ ਹੈ ਜੀ। ਹਾਂ, ਜਿਹੜੀ ਹੱਕ ਦੀ ਗੱਲ ਹੈ, ਰੋਜ਼ੇ ਦੇ ਵਿੱਚ ਬੰਦਾ ਹੱਕ ਸੱਚ ਤੇ ਚੱਲੇ। ਬਿਲਕੁਲ ਇਹ ਚੀਜ਼ਾਂ ਹੀ ਹੈ, ਲੇਕਿਨ ਇਹਨਾਂ ਨੂੰ ਚਾਹੀਦਾ ਕਿ ਹਰ ਚੀਜ਼ ਜਿਹੜੀ ਹੈ ਨਾ, ਮੈਂ ਇਹੀ ਕਹਾਂਗਾ ਕਿ ਮਰੀਮ ਜਿੰਨੇ ਵੀ ਸਾਡੇ ਮਰੀਮ ਨਵਾਜ਼ ਵਜ਼ੀਰੇ ਵਾਲਾ ਸਾਹਿਬ ਆਈ ਹੈ, ਇਹ ਮਤਲਬ ਆਊਟਪੁੱਟ ਔਰ ਇਨਪੁੱਟ ਰੱਖਣ। ਇਹ ਅਗਰ ਰੱਖਣਗੇ ਤਾਂ ਫਿਰ ਸਾਰੇ, ਲੇਕਿਨ ਹਾਲੀ ਪਿੱਛੇ ਸਾਰਾ ਖਾਲੀ ਹੈ। ਹਾਲਾਂਕਿ ਭਰਨਾ ਚਾਹੀਦਾ ਇਹਨਾਂ ਨੂੰ, ਚੀਜ਼ਾਂ ਮਤਲਬ ਲਗਾਉਣਾ ਚਾਹੀਦਾ ਇਹਨਾਂ ਨੂੰ, ਹੋਰ ਚੀਜ਼ਾਂ ਲਗਾਉਣੀਆਂ ਚਾਹੀਦੀਆਂ। ਲੇਕਿਨ ਘਿਓ ਵੀ ਉਹੀ ਹਿਸਾਬ ਹੈ, ਬਾਹਰ ਵੀ 525 ਦਾ ਮਿਲ ਰਿਹਾ ਮੇਜ਼ਾਨ, ਇੱਥੇ ਵੀ 525 ਦਾ ਦੇ ਰਹੇ 30 ਦਾ। ਹਾਂਜੀ, ਘਿਓ ਤੇ ਚੀਨੀ ਦਾ ਤਾਂ ਰੇਟ ਵੱਧ ਹੀ ਰਿਹਾ ਫਿਰ, ਮਤਲਬ ਘਟ ਨਹੀਂ ਰਿਹਾ। ਨਹੀਂ ਘਟ ਰਿਹਾ। ਰਮਜ਼ਾਨ ਦਾ ਵੀ ਕੋਈ ਫਰਕ ਨਹੀਂ ਪਿਆ? ਕੋਈ ਫਰਕ ਨਹੀਂ ਪਿਆ। ਮੈਂ ਬਾਜ਼ਾਰ ਵਿੱਚੋਂ ਆਪਣੇ ਉੱਥੋਂ ਲੈਣਾ ਵਾਂ, ਲੇਕਿਨ ਉਹ ਉੱਥੇ ਵੀ 520 ਦਾ ਮਿਲ ਰਿਹਾ, ਇੱਥੇ 530 ਦਾ ਦੇ ਰਹੇ ਨੇ ਮੇਜ਼ਾਨ ਆਇਲ। ਬਾਹਰ ਨਾਲੋਂ ਮਹਿੰਗਾ ਫਿਰ ਇੱਥੇ ਘਿਓ? ਬਸ 10 ਰੁਪਏ ਮਹਿੰਗਾ। ਉਹ ਸਟੋਰਾਂ ਤੋਂ ਲੈ ਲਓ, ਵੱਡੇ ਸਟੋਰਾਂ ਤੋਂ ਸਸਤਾ ਮਿਲ ਜਾਂਦਾ ਬਾਹਰ ਜਿਹੜੇ ਹੈਗੇ ਨੇ। ਹਾਂਜੀ, ਹਾਂਜੀ, ਕੀ ਖਰੀਦਦਾਰੀ ਕਰ ਰਹੇ ਹੋ? ਕੀ ਖਰੀਦਿਆ ਹੁੰਦਾ? सब्जियां वगैरह लिए। ਫਰੂਟ ਠੀਕ ਮਿਲੇ ਨੇ ਰੇਟ? हाँ जी ठीक है, मुनासिब। ਕੁਆਲਿਟੀ ਠੀਕ ਹੈ ਫਰੂਟ ਦੀ? बस 100 है। ਅੱਛਾ, ਕੀ ਖਰੀਦਿਆ ਕੀ ਜਾਂਦਾ? एप्पल खरीदे हैं और सब्जी खरीदी है। 2-3 चीज़ें ली हैं। ਤੇ ਸੇਬ ਕੀ ਹਿਸਾਬ ਮਿਲੇ ਜੇ? सेब जो है ग्रीन वाला वो 250 दे रहे हैं और दूसरा 450-500 रुपये दे रहे हैं। ਅੱਛਾ, ਤੇ ਹੋਰ ਕੀ ਖਰੀਦਿਆ ਜੇ ਇਸ ਤੋਂ ਇਲਾਵਾ ਫਰੂਟ 'ਚ? फ्रूट में बस 2 चीज़ें ली हैं अभी फ़िलहाल। ਸੇਬ ਤੇ ਨਾਲ ਕੀ ਖਰੀਦਿਆ ਜੇ? सेब के साथ केला लिया है। केले ਦਾ ਕੀ ਰੇਟ? 225। ਕੇਲੇ ਦਾ ਰੇਟ ਨਹੀਂ ਵੱਧ ਗਿਆ ਭਲਾ? बहुत ज़्यादा बढ़ गए। ਕੇਲਾ 150 ਰੁਪਏ ਹੁੰਦਾ ਸੀ ਰਮਜ਼ਾਨ ਤੋਂ ਪਹਿਲੇ। बिल्कुल। ਤੇ ਬਾਹਰ ਕੀ ਰੇਟ ਹੈ ਤੇ ਅੰਦਰ ਕੀ ਰੇਟ ਹੈ ਪਤਾ ਕੀਤਾ ਜੀ? बाहर भी 300 के करीब है, इससे कम नहीं है। ਵੈਸੇ ਇੱਥੇ ਰੇਟ ਬਾਹਰ ਨਾਲੋਂ ਕੋਈ ਮੁਨਾਸਬ ਲੱਗੇ ਨੇ ਤੁਹਾਨੂੰ? मुनासिब थोड़ा जो होता है, लेकिन क्वालिटी जो थोड़ा जो है ना फिर तुम पता कंप्रोमाइज़ करने पैंदा। ਬਾਕੀ ਪਰਚੂਨ ਦਾ ਸਮਾਨ ਵਗੈਰਾ 'ਚ ਵੀ ਕੋਈ ਰੇਟ ਦਾ ਫਰਕ ਵੇਖਿਆ ਤੁਸੀਂ ਇੱਥੇ? बस 100 ही, अगर बाहर 100 रुपये चीज़ मिलती है 95 रुपये या 90 रुपये की मिल जाती है। ਕੋਈ ਬਹੁਤ ਜ਼ਿਆਦਾ ਫਰਕ फर्क नहीं है। नहीं आएगा। ਅੱਛਾ, ਲੇਕਿਨ ਬਾਜ਼ਾਰ ਵਗੈਰਾ ਦਾ ਮਾਹੌਲ ਅੱਛਾ ਲੱਗ ਰਿਹਾ, ਟਕਿਆ ਹੈ ਤੁਹਾਨੂੰ? मेन है ना ज़रा, तो फिर इसलिए ਬਾਕੀ ਸਬਜ਼ੀਆਂ ਵਗੈਰਾ ਕੀ ਖਰੀਦਿਆ ਜੀ? सब्जियाँ मटर खरीदे हैं। सब्जियों का रेट मुनासिब है। ਕੀ ਹਿਸਾਬ ਮਿਲਿਆ ਤੁਹਾਨੂੰ? मटर 40 रुपये ने और टमाटर 100 रुपये ने। ਆਲੂ ਦਾ ਕੀ ਰੇਟ ਹੈ? आलू 20 रुपये है। ਆਲੂ ਦਾ ਰੇਟ ਤਾਂ ਵੈਸੇ ਤਾਂ ਕਿਸਾਨ ਵਿਚਾਰੇ ਰੋ ਰਹੇ ਨੇ ਕਿ ਵਧੇ, ਲੇਕਿन ਆਲੂ ਦਾ ਰੇਟ ਉਹ ਹੀ ਹੈ। और रेट नहीं बढ़ गया बिल्कुल। प्याज 60 रुपये है, 58 रुपये दे रहे हैं। ਓਵਰਆਲ ਕੀ ਦੇਖਦੇ ਹੋ ਇਸ ਤਰ੍ਹਾਂ ਦੇ ਬਾਜ਼ਾਰ ਵਗੈਰਾ ਅੱਛਾ ਹੈ ਵੈਸੇ ਇੱਕਦਮ? अच्छा गवर्नमेंट को इनिशिएटिव लेना चाहिए ऐसे कि सारे गवर्नमेंट मुलाजम ने इतने ते एक ऐसा जगह होनी चाहिए जिसे सारे गवर्नमेंट मुलाजम या प्राइवेट लोगों को एक मुनासिब चीज़ मिल सके। तो गवर्नमेंट सब्सिडी देवे थी, ऐसी चीज़ें होनी चाहिए। अच्छे इनिशिएटिव है गवर्नमेंट। ठीक है, मुतमिन वाली तक बाजार तो 100 मुतमिन तकरीबन। चलो ठीक हो गया, मेहरबानी।
लिया आ रहे हो बुजुर्गो? ये कुछ भी नहीं ले आए हैं आज, ये अल्लाह खैर करे। अच्छा, कुछ सस्ता मिल रहा है सामान? मरियम साहब अगे साड़ी गुजारिश है वे कि इन्ने इन्ने अरब रुपया हर शोबिया च दे रही है जी, तो कम अज कम यह शोभा जड़ा है ये उधरों कई अरब घटा देन ना देन, ए गरीबां नूं यह चीज़ देन, सहूलत देन बस है जी, खान पीन की। बाकी ठीक है जो काम कर रही है बड़े अच्छे ने, अल्लाह पाक का खास करके शुक्र है कि अल्लाह पाक ने एडा अच्छे देन वाली मालक भेजी है जी, बड़ी दुनिया खुश है ਉਹਦੇ ਤੇ है जी। इंशाल्लाह अगों भी अल्लाह ताला ਉਹਦੇ ਤੇ करम करेगा, बिला मुकाबला जीतेगी इंशाल्लाह। मुकाबले तो भी नहीं आएगा कोई? है जी नहीं, बिला मुकाबला जीतेगी बाऊ जी। चलो ठीक हो गया। सिर्फ ऐस ਰਾਇਆ ਨੂੰ ਜਿਹੜੀ ਹੈ ਨਾ ਚੀਜ਼ਾਂ ਜਿਹੜੀਆਂ ਨਾ ਸਸਤੀਆਂ ਦੇਣ, ਬਾਕੀ ਹੋਰਾਂ ਪਾਸਿਆਂ ਵੱਲੋਂ ਜਿਵੇਂ ਮਰਜ਼ੀ ਕਰ ਲੈਣ ਘੱਟ। ਨਹੀਂ ਹੁਣ ਬਾਜ਼ਾਰ ਤੁਸੀਂ ਫਿਰੇ ਹੋ, ਸਸਤੀਆਂ ਮਿਲ ਰਹੀਆਂ ਨੇ ਚੀਜ਼ਾਂ? ਬਾਜ਼ਾਰ ਹੈ ਇਹ ਮਹਿੰਗਾ ਹੀ ਉਹ ਹਿਸਾਬ ਹੈ ਬਾਊ ਜੀ, ਕੋਈ ਨਹੀਂ ਪਹਿਲੇ ਵਾਲਾ ਹਿਸਾਬ ਹੈ। ਦੇਖੋ ਨਾ ਚੀਨੀ ਹੈ ਜੀ, ਪਿਛਲੇ ਸਾਲ 130 ਰੁਪਏ ਸੀ, ਉਹ ਐਰਕੀ ਉਦੋਂ ਵੀ ਮਹਿੰਗੀ ਹੈ। ਕੀ ਹਿਸਾਬ ਲਈ ਜੇ ਚੀਨੀ ਹੋ? 40 ਰੁਪਏ ਦੇ ਰਹੇ ਨੇ। ਅੱਛਾ ਠੀਕ ਹੋ ਗਿਆ। ਹੈ ਜੀ 10 ਰੁਪਏ ਦਾ ਫਰਕ ਵਧਿਆ? ਕੋਈ ਫਰਕ ਨਹੀਂ, 10 ਤੇ ਬੱਚੇ ਨਹੀਂ ਲੈਂਦੇ, ਕੀ ਕਰਦੇ ਹੈ ਜੀ। ਕੀ ਨਾਮ ਹੈ ਸਰ ਤੁਹਾਡਾ? ਇਜਾਜ਼ ਅਹਿਮਦ ਮੇਰਾ ਨਾਮ ਹੈ। ਅੱਛਾ ਇਜਾਜ਼ ਵੀ ਤੁਸੀਂ ਇੰਚਾਰਜ ਹੋ ਇੱਥੇ ਬਾਜ਼ਾਰ ਦੇ? ਸਰ ਮੈਂ ਇੰਚਾਰਜ ਹਾਂ ਇੱਥੇ। ਅੱਛਾ ਇਹ ਰਮਜ਼ਾਨ ਬਾਜ਼ਾਰ ਦੇ ਤੁਸੀਂ ਇੰਚਾਰਜ ਹੋ ਜਾਂ ਜਿਹੜਾ ਬਾਜ਼ਾਰ ਪਹਿਲੇ ਵੀ ਇੱਥੇ ਚੱਲ ਰਿਹਾ ਸੀ? ਸਰ ਮੈਂ ਸਹੂਲਤ ਬਾਜ਼ਾਰ ਦਾ ਇੰਚਾਰਜ ਹਾਂ। ਰਮਜ਼ਾਨ ਬਾਜ਼ਾਰ 1 ਮਹੀਨੇ ਵਾਸਤੇ ਸਾਡੇ ਕੋਲ ਜਿਹੜਾ ਹੈ ਨਾ ਇੱਥੇ ਆਪਰੇਸ਼ਨ ਹੁੰਦਾ, ਉਹਦੇ ਵਿੱਚ ਸਾਡੇ ਕੋਲ ਆਟਾ 850 ਰੁਪਏ ਦੇ ਹਿਸਾਬ ਨਾਲ ਮਿਲ ਰਿਹਾ ਹੈ। ਅੱਛਾ ਸਰ ਮੈਨੂੰ ਸਭ ਤੋਂ ਪਹਿਲੇ ਤੇ ਦੱਸੋ ਜਿਹੜਾ ਸਹੂਲਤ ਬਾਜ਼ਾਰ ਹੈ ਇਹ ਪੂਰਾ ਸਾਲ ਚੱਲਦਾ? ਇਹ ਪੂਰਾ ਸਾਲ ਸਰ ਚੱਲਦਾ ਹੈ। ਇਹਦਾ ਬਾਹਰ ਨਾਲੋਂ ਰੇਟਾਂ ਦਾ ਫਰਕ ਹੁੰਦਾ ਓਵਰਆਲ? ਇਹ ਸਰ ਜਿਹੜਾ ਡੀਸੀ ਰੇਟ ਹੈ ਨਾ ਜਿਹੜਾ ਡੀਸੀ ਰੇਟ ਤੋਂ ਸਾਡਾ 2 4 5 10 ਰੁਪਏ ਦਾ ਫਰਕ ਹੈ। 7 ਰੁਪਏ ਅਸੀਂ ਚਿਕਨ ਵਿੱਚੋਂ ਆਮ ਦਿਨਾਂ 'ਚ ਨਾਰਮਲ ਰੇਟ 'ਚ ਵੀ ਉਸ ਰੇਟ ਤੋਂ ਵੀ ਘੱਟ ਹੁੰਦਾ? ਅਸੀਂ ਉਸ ਰੇਟ ਤੋਂ ਵੀ ਘੱਟ ਕਰਨੇ ਆ। ਉਹ ਡੀਸੀ ਰੇਟ ਤਾਂ ਮੇਰੇ ਖਿਆਲ ਓਵਰਆਲ ਪੂਰੇ ਸ਼ਹਿਰ ਵਾਸਤੇ ਹੀ ਹੁੰਦਾ ਨਾ? ਉਹ ਪੂਰੇ ਸ਼ਹਿਰ ਵਾਸਤੇ ਹੁੰਦਾ। ਤੁਸੀਂ ਉਸ ਤੋਂ ਵੀ ਘੱਟ ਦਿੰਦੇ ਜੇ ਆਮ ਦਿਨਾਂ 'ਚ? ਹਾਂਜੀ ਅਸੀਂ ਉਸ ਤੋਂ ਵੀ ਘੱਟ ਦਿੰਦੇ ਆ। ਤੇ ਜੇ ਅਸੀਂ ਓਪਨ ਮਾਰਕੀਟ ਦਾ ਕੰਪੈਰੀਜ਼ਨ ਕਰੀਏ ਨਾ ਤੇ ਅਸੀਂ ਤਕਰੀਬਨ ਕੋਈ 35% ਜਿਹੜਾ ਓਪਨ ਮਾਰਕੀਟ ਤੋਂ ਅਸੀਂ ਘੱਟ ਰੇਟ ਦੇ ਸੀ। ਠੀਕ ਹੋ ਗਿਆ। ਤੇ ਜਿਹੜਾ ਹੁਣ ਇਹ ਬਾਜ਼ਾਰ ਹੈ ਇਹਦੇ 'ਚ ਕੀ ਤਬਦੀਲੀ ਆਈ ਤੁਹਾਡੇ ਰੇਟ ਦੀ? ਇਹ ਬਾਜ਼ਾਰ ਦੇ ਵਿੱਚ ਸਰ ਹੁਣ ਜਦੋਂ ਰਮਜ਼ਾਨ ਬਾਜ਼ਾਰ ਸ਼ੁਰੂ ਹੋ ਗਿਆ ਉਸ ਦੇ ਵਿੱਚ ਸਾਡੇ ਪਿੱਛੇ ਕੰਪਨੀ ਸਟਾਲ ਲੱਗੇ ਨੇ ਸਾਰੇ। ਠੀਕ ਹੈ। ਇਹਨਾਂ ਦੇ ਵੀ ਇੱਕ ਸਬਸਿਡੀ ਹੈ। ਇੱਕ ਆਟਾ ਸਾਡੇ ਕੋਲ ਆ ਜਾਂਦਾ 850 ਰੁਪਏ ਦੇ ਹਿਸਾਬ ਨਾਲ, ਕੋਈ ਆਈਡੀ ਕਾਰਡ ਦੀ ਜ਼ਰੂਰਤ ਨਹੀਂ ਹੈ, ਕੋਈ ਲਾਈਨ ਨਹੀਂ ਹੈ, ਪੈਸੇ ਦਿਓ ਥੈਲਾ ਲਵੋ ਤੇ ਘਰ। ਉਸ ਤੋਂ ਇਲਾਵਾ ਚੀਨੀ 140 ਰੁਪਏ ਦੇ ਹਿਸਾਬ ਨਾਲ ਮਿਲ ਰਹੀ ਹੈ। ਬੀਫ ਸਾਡੇ ਕੋਲ ਇੱਥੇ ਹੈ 750 ਰੁਪਏ ਦੇ ਹਿਸਾਬ ਨਾਲ, ਮਟਨ 1550 ਰੁਪਏ ਦੇ ਹਿਸਾਬ ਨਾਲ। ਤੇ ਸਬਜ਼ੀਆਂ ਦੇ ਰੇਟ ਤੇ ਉਮੂਮਨ ਨਾਰਮਲ ਨੇ, ਪਿਛਲੇ ਨਾਲੋਂ ਇਸ ਦਫਾ ਮਹਿੰਗਾਈ ਘੱਟ ਹੈ, ਚੀਜ਼ਾਂ ਨਾਰਮਲ। ਅੱਛਾ ਸਹੂਲਤ ਬਾਜ਼ਾਰ 'ਚ ਜੋ ਕੁਝ ਸੀ ਉਸ ਤੋਂ ਵੱਧ ਕੀ ਰਮਜ਼ਾਨ ਬਾਜ਼ਾਰ 'ਚ ਆਇਆ ਹੁਣ ਇੱਥੇ? ਸਰ ਰਮਜ਼ਾਨ ਬਾਜ਼ਾਰ ਦੇ ਵਿੱਚ ਇਹ ਵੇ ਕਿ ਜਿਹੜੇ ਰੇਟ ਨਾਰਮਲ ਹੁੰਦੇ ਨੇ ਉਹ ਮਜ਼ੀਦ ਹੋਰ ਘਟ ਜਾਂਦੇ ਨੇ। ਰੇਟਾਂ ਦਾ ਫਰਕ ਹੁੰਦਾ? ਰੇਟਾਂ ਦਾ ਫਰਕ ਚੀਜ਼ਾਂ ਪਹਿਲੇ ਵੀ ਇੱਥੇ ਮੌਜੂਦ ਹੁੰਦੀਆਂ ਨੇ? ਪਹਿਲੇ ਵੀ ਚੀਜ਼ਾਂ ਮੌਜੂਦ ਹੁੰਦੀਆਂ ਲੇਕਿਨ ਸਬਸਿਡੀ ਹੋਰ ਮਜ਼ੀਦ ਘੱਟ ਹੋ ਜਾਂਦੀ। ਠੀਕ ਹੋ ਗਿਆ। ਇੱਕ ਚੀਜ਼ 10 ਰੁਪਏ ਦੀ ਹੈ ਨਾ ਸਰ, ਇੱਕ ਨਾਰਮਲੀ ਮੈਂ ਗੱਲ ਕਰ ਰਹੀ 10 ਰੁਪਏ ਦੀ ਹੈ, ਉਹ ਘੱਟ ਹੋ ਕੇ 8 ਰੁਪਏ ਦੇ 7 ਰੁਪਏ ਦੇ ਆ ਜਾਂਦੀ ਹੈ, ਜਿਹਦਾ ਆਵਾਮ ਨੂੰ ਬਹੁਤ ਫਾਇਦਾ ਹੈ। ਤਕਰੀਬਨ ਇਤਵਾਰ ਵਾਲੇ ਦਿਨ ਸਾਡਾ ਪੀਕ ਟਾਈਮ ਹੁੰਦਾ ਹੈ। ਬੇਸਿਕਲੀ 2 ਦਿਨ ਆਪਰੇਸ਼ਨ ਲਈ ਤੇ ਇਤਵਾਰ ਚੂੰਕਿ ਸਭ ਨੂੰ ਛੁੱਟੀ ਹੁੰਦੀ ਹੈ ਤੇ ਤਕਰੀਬਨ 25 ਤੋਂ 30 ਹਜ਼ਾਰ ਵਿਜ਼ਿਟਰ ਸਾਡੇ ਕੋਲ ਖਰੀਦਦਾਰੀ ਵਾਸਤੇ ਆਉਂਦੇ ਨੇ। ਜੁਮੇਰਾਤ ਨੂੰ ਜੇ ਅਸੀਂ ਕੰਪੈਰੀਜ਼ਨ ਕਰੀਏ ਤੇ 15-20 ਹਜ਼ਾਰ ਨੂੰ। ਅੱਛਾ ਕੁਆਲਿਟੀ ਵਗੈਰਾ ਕਿਵੇਂ ਚੈੱਕ? ਕੁਆਲਿਟੀ ਸਰ A+ ਕੁਆਲਿਟੀ ਹੈ ਸਾਡੇ ਕੋਲ। ਇਸ ਤੋਂ ਇਲਾਵਾ ਸਰ ਤਾਂ ਇੱਕ ਨਈ ਗੱਲ ਐਡ ਕਰੀਏ ਕਿ ਇਹਦੇ ਸਾਡੇ ਕੋਲ ਹੋਮ ਡਿਲੀਵਰੀ ਵੀ ਹੈ। ਠੀਕ ਹੋ ਗਿਆ। ਫ੍ਰੀ ਹੋਮ ਡਿਲੀਵਰੀ ਸਰਵਿਸ ਹੈ ਸਾਡੇ ਕੋਲ ਸਰਕਾਰੀ ਨਰਖਨਾਮੇ ਤੇ। ਅੱਛਾ ਸਰਕਾਰੀ ਰੇਟ ਤੇ ਇਸ ਸਾਲ ਤੋਂ ਸ਼ੁਰੂ ਹੋਈ ਹੈ? ਸਰ ਪਿਛਲੇ ਸਾਲ ਤੋਂ ਸਾਡੀ ਸ਼ੁਰੂ ਹੋਈ ਹੈ, ਪਿਛਲੇ ਸਾਲ ਤੋਂ ਅਸੀਂ ਚਲਾ ਰਹੇ ਹਾਂ। ਸਰਕਾਰੀ ਨਰਖਨਾਮੇ ਤੇ ਅਸੀਂ ਇਹੀ ਜਿਹੜਾ ਸਮਾਨ A+ ਕੁਆਲਿਟੀ ਦਾ ਅਸੀਂ ਘਰਾਂ 'ਚ ਪ੍ਰੋਵਾਈਡ ਕਰੀਦਾ 5 ਕਿਲੋਮੀਟਰ ਰੇਡੀਅਸ ਦਾ। ਠੀਕ ਹੋ ਗਿਆ। ਅੱਛਾ ਟਾਈਮਿੰਗ ਕੀ ਹੈ ਰਮਜ਼ਾਨ ਬਾਜ਼ਾਰ? ਰਮਜ਼ਾਨ ਬਾਜ਼ਾਰ ਦੀ ਟਾਈਮਿੰਗ ਸਰ ਸਵੇਰ 9 ਤੋਂ ਲੈ ਕੇ ਸ਼ਾਮ 5 ਵਜੇ। ਠੀਕ ਹੋ ਗਿਆ। ਸ਼ਾਮ 5 ਵਜੇ ਤੱਕ ਚੱਲਦਾ ਹੈ। ਔਰ ਇੱਥੇ ਚੀਜ਼ਾਂ ਬਕਾਇਦਗੀ ਨਾਲ ਮਿਲ ਰਹੀਆਂ ਹੁੰਦੀਆਂ ਨੇ, ਆਟਾ ਚੀਨੀ, ਕਿਉਂਕਿ ਅਕਸਰ ਅਸੀਂ ਦੇਖਨੇ ਆ ਕਿ ਬਾਜ਼ਾਰਾਂ 'ਚ ਇਹੋ ਸ਼ਾਵਾਂ ਘਟ ਜਾਂਦੀਆਂ ਨੇ। ਨਹੀਂ ਸਰ ਵਾਫਰ ਮਿਕਦਾਰ 'ਚ ਨੇ। ਹਾਂ ਕਿਉਂਕਿ ਹਾਲੇ ਤਾਂ ਵੈਸੇ ਵੀ ਦੋ ਸਟਾਰਟ ਟਰੱਕ ਹੋਇਆ ਆਟੇ ਦੇ ਰਮਜ਼ਾਨ ਦਾ, ਨਹੀਂ, ਦੋ ਕੁਝ ਦਿਨ ਗੁਜ਼ਰੇ ਨੇ। ਸਰ ਸਟਾਰਟ ਤੋਂ ਲੈ ਕੇ ਹੁਣ ਤੱਕ 2 ਟਰੱਕ ਆਟੇ ਦੇ ਖੜੇ ਨੇ। ਠੀਕ ਹੋ ਗਿਆ। ਚੀਨੀ ਦਾ ਇੱਕ ਲੋਡਰ ਖੜਾ ਸਰ। ਹਰ ਚੀਜ਼ ਵਾਫਰ ਮਿਕਦਾਰ 'ਚ। ਵਾਫਰ ਮਿਕਦਾਰ ਹੈ। ਲੋਕ ਮੁਤਮਿਨ ਨੇ ਤੁਹਾਡੇ ਕੋਲ ਆ ਰਹੇ ਨੇ? ਅਲਹਮਦੁਲਿਲਾ ਮੁਤਮਿਨ ਨੇ। ਤੁਹਾਡੇ ਆ ਦੇਖੋ ਆਲੇ ਦੁਆਲੇ ਰਾਸ਼ਨ ਹੈ। ਮੁਤਮਿਨ ਨਾ ਹੁੰਦੇ ਤੇ ਕੌਣ ਆਂਦਾ ਸਰ ਇੱਥੇ? ਬਾਕੀ ਅਗਰ ਕੋਈ ਕਿਸੇ ਬੰਦੇ ਨੂੰ ਕੋਈ ਮਸਲਾ ਮਸਾਇਲ ਹੋਵੇ ਤਾਂ ਤੁਹਾਡੇ ਸਰ ਅਸੀਂ ਹਾਜ਼ਰ ਹਾਂ। ਅਸੀਂ ਆਪ ਚੱਲ ਕੇ ਲੋਕਾਂ ਦੇ ਕੋਲ ਆਨੇ, ਲੋਕ ਭਾਵੇਂ ਨਾ ਵੀ ਆਣ
ਨਹੀਂ ਕਿਸੇ ਨੂੰ ਪਤਾ ਹੁੰਦਾ ਕਿ ਸ਼ਿਕਾਇਤ ਕਿੱਥੇ ਕਰਨੀ ਹੈ, ਤੇ ਲੋਕਾਂ ਦੇ ਵਿੱਚ ਹੀ ਮੌਜੂਦ ਆ। ਅੱਛਾ, ਵੈਸੇ ਤੁਹਾਡਾ ਤਾਂ ਮੈਂ ਦੇਖ ਰਿਹਾ ਠੰਡਾ ਸੋਲਨ ਬਾਜ਼ਾਰ ਚੱਲ ਰਿਹਾ ਸੀ, ਲੋਕ ਇੱਥੇ ਆਉਂਦੇ ਨੇ ਜਿਹੜੇ ਉਹਨਾਂ ਨੂੰ ਤਾਂ ਧੁੱਪ ਵੀ ਨਹੀਂ ਲੱਗਦੀ ਹੋਣੀ ਸਹੀ। ਹਾਂ ਨਹੀਂ ਅਲਹਮਦੁਲਿਲਾ ਜੀ, ਇਸ ਅਸੀਂ ਲੋਕਾਂ ਵਾਸਤੇ ਸੀਟਿੰਗ ਏਰੀਆ ਵੀ ਬਣਾਇਆ ਹੈ। ਇਹ ਸ਼ੀਟ ਲੱਗੀ, ਟੈਂਸਾਈਲ ਸ਼ੀਟ ਲੱਗੀ, ਜਿਹਦੀ ਵਜ੍ਹਾ ਤੋਂ ਜੇ ਮੌਸਮ ਹੋਰ ਵੀ ਥੋੜਾ ਗਰਮ ਹੋਏ ਨਾ ਤੇ ਇੱਥੇ ਮਤਲਬ ਫੀਲ ਨਹੀਂ ਤੁਹਾਨੂੰ ਇਹਨਾਂ ਹੋਇਆ। ਅੱਛਾ, ਤੁਹਾਡਾ ਤੇ ਕੰਮ ਹੈ, ਤੁਹਾਡਾ ਤਜਰਬਾ ਹੈ। ਮੇਰਾ ਇੱਕ ਸਵਾਲ ਹੈ ਕਿ ਪਹਿਲੇ ਵੀ ਰਮਜ਼ਾਨ ਬਾਜ਼ਾਰ ਲੱਗਦੇ ਰਹੇ ਨੇ ਹਰ ਹਕੂਮਤ ਵਿੱਚ, ਇਸ ਦਫਾ ਜਿਹੜਾ ਇਹ ਨਿਗਹਿਬਾਨ ਰਮਜ਼ਾਨ ਬਾਜ਼ਾਰ ਲੱਗਿਆ ਦੇਰੇ ਵਾਲਾ ਸਾਹਿਬਾ, ਤਾਂ ਇਹਦੇ 'ਚ ਕੀ ਫਰਕ ਹੈ ਤੁਸੀਂ ਦੇਖ ਰਹੇ ਹੋ? ਸਰ ਇਹਦੇ 'ਚ ਜੇ ਅਸੀਂ ਕਸਟਮਰ ਦੀ ਰਾਏ ਲਈਏ ਨਾ, ਤੇ ਮੈਂ ਹੁਣ ਤੱਕ ਜਿਹੜਾ ਕਸਟਮਰ ਦੀ ਰਾਏ ਲਈ, ਕਸਟਮਰ ਇਸ ਗੱਲ ਤੋਂ ਖੁਸ਼ ਹੈ ਕਿ ਇੱਕ ਤੇ ਆਟਾ ਜਿਹੜਾ ਸਰ ਉਹਨਾਂ ਨੂੰ ਬਿਨਾਂ ਕਿਸੇ ਲਾਈਨ, ਬਿਨਾਂ ਕੋਈ ਆਈਡੀ ਕਾਰਡ ਈਜ਼ੀਲੀ ਉਹ ਜਾਂਦੇ ਨੇ, ਆਪਣੇ ਪੈਸੇ ਦਿੰਦੇ ਨੇ, ਆਟਾ ਲੈ ਕੇ ਤੇ ਘਰ ਚਲੇ ਜਾਂਦੇ ਨੇ। ਠੀਕ ਹੋ ਗਿਆ, ਸੇਮ ਐਜ਼ ਇਟ ਹੀ ਚੀਨੀ ਹੈ ਸਾਡੇ ਕੋਲ। ਠੀਕ ਹੈ। ਠੀਕ ਹੈ, ਚਿਕਨ ਆਮ ਦਿਨਾਂ 'ਚ 7 ਰੁਪਏ ਵੇ ਸਾਡੇ ਕੋਲ ਘੱਟ, ਲੇਕਿਨ ਹੁਣ 15 ਰੁਪਏ 'ਚ ਫਰਕ ਹੈ। ਓਪਨ ਮਾਰਕੀਟ ਨਾਲੋਂ ਸਾਡਾ 15 ਰੁਪਏ ਚਿਕਨ ਦਾ ਵੀ ਫਰਕ ਹੈ। ਠੀਕ ਹੋ, ਜਿਹਦੇ ਲੋਕ ਖੁਸ਼ ਨੇ ਮਾਸ਼ਾਅੱਲਾ, ਚਹਿਲ ਪਹਿਲ ਲੱਗੀ ਹੈ, ਲੋਕ ਆ ਰਹੇ ਨੇ। ਚਲੋ ਲੱਗੀ ਰਹਿਣੀ ਚਾਹੀਦੀ रमजान ਚ बाहर। मेहरबानी। 66 साल उम्र है मेरी, मुझे कहने चले जाए कल आए, मुझे कहने कल आए चीनी के लिए। ये देखें हाथ में पकड़े 4 बजे, क्यों वापस सारा बुजुर्ग ਤੁਹਾਡੇ ਕੋਲ ਨੇ। देखो तुम्हारे सामने कार्ड है, कहते नहीं है चीनी। आओ सर, आओ जी, उन्हें चीनी चेक करवा देंगे। अब लेके दो। चलो चलो चलो। लोग कह रहे हैं चीनी नहीं दे रहे। नहीं, चीनी तो दे रहे हैं हम सब, ये सारी चीनी हमने 10 तोड़े सुबह के दिए। इरफान साहब एक मिनट। अच्छा जी सर, वैसे तो मेरा 5 बजे तक टाइम होता है चीनी का। तो चीनी सर दे रहे हैं ना, चीनी आएगी तो हम देंगे। हम इधर ही बैठे, हम कौन सा स्टॉल छोड़ के चले गए। चीनी आने दो सर, खत्म होगी, यानी कि चीनी आ रही है। हाँ, मिलेगी, सबको मिलेगी। इनको यही बताया कि सबको चीनी मिलेगी। हाँ जी, मैंने ऐसे बोला चीनी खत्म हुई, मैं वापस जाने लगा हूँ। गलत बात में जब इतनी दूर चल के आया हूँ। ਚੀਨੀ ਬਹੁਤ ਜ਼ਿਆਦਾ ਆਂਦੀ ਹੈ ਇੱਥੇ। ਚੀਨੀ ਬੰਦੇ ਲੈਣ ਵਾਲੇ ਘਟ ਜਾਂਦੇ, ਚੀਨੀ ਫਿਰ ਵੀ ਵੱਧ ਜਾਂਦੀ ਹੈ। ਟਰੱਕ ਤੇ ਟਰੱਕ ਸੁਣੋ ਨਾ, ਲੇਕਿਨ ਕੁਝ ਸੈਟਿੰਗ ਕਰ ਰਹੇ ਨਾ, ਉਹ ਅੰਦਰ ਪਈ ਹੈ। ਮੇਰੀ ਗੱਲ ਬੰਦੇ ਚੀਨੀ ਨੇ ਤੇ ਬੰਦੇ ਮਰ ਜਾਂਦੇ। ਚੀਨੀ ਅੰਦਰ ਚੀਨੀ ਦੇਣੀ ਕਿਉਂ ਨਹੀਂ? ਚੀਨੀ ਅੰਦਰ ਪਈ ਹੈ, ਚੀਨੀ ਦੇਣੀ ਸਾਰੇ ਮਰ ਜਾਂਦੇ। ਬਹੁਤ ਜ਼ਿਆਦਾ ਲੈਣਾ ਲੱਗੀਆਂ। अच्छा एक मिनट गल सर, ਤੁਸੀਂ ਗੱਲ ਕਰੋ ਵੀ ਚੀਨੀ ਦਾ ਕੀ ਬਣੇਗਾ ਇਹਨਾਂ ਦਾ ਜਿਹੜੇ ਬੰਦੇ। ਮਸਲਾ ਨਹੀਂ ਹੈ, ਮੈਂ ਤੇ ਇਹਨਾਂ ਨੂੰ ਕਹਿ ਕੇ ਗਿਆ ਚੀਨੀ ਦੇ ਵਾਫਰ ਮਿਕਦਾਰ ਜੋ ਇੱਥੇ ਪਈ ਹੈ। अच्छा हुने मिल जाएगी। ਹੁਣੇ ਮਿਲ ਜਾਏਗੀ। अच्छा बुजुर्गो वो कह रहे ने चीनी हुने आ जाएगी, ਤੁਹਾਨੂੰ ਮਿਲ ਲੋਕਾਂ ਨੂੰ ਇੱਥੇ ਲਾਈਨ 'ਚ ਲੱਗਣ ਦੀ ਜ਼ਰੂਰਤ ਨਹੀਂ ਹੈ। ਇਹਨਾਂ ਨੂੰ ਸਾਡਾ ਸੀਨੀਅਰ ਸਿਟੀਜ਼ਨ ਕੈਂਪ ਹੈ, 60 ਸਾਲ ਤੋਂ ਜ਼ਿਆਦਾ ਜਿਹਨਾਂ ਦੀ ਉਮਰ ਹੈ, 60 ਸਾਲ ਤੋਂ ਜ਼ਿਆਦਾ ਜਿਹਦੀ ਉਮਰ ਹੈ, ਉਹਦੇ ਸਾਡੇ ਕੋਲ ਬਹਿ ਕੇ ਸਾਨੂੰ ਲਿਖਵਾਉਣ ਤੇ ਉੱਥੇ ਹੀ ਸਮਾਨ ਮਿਲ ਜਾਏਗਾ। चीनी ले फिर तीसरा बंदा आया, चार ਸਾਰਾ ਜੋ ਕੰਮ ਕਹਿ ਰਹੇ ਹੋ ਕਰੋ, ਕਹਿ ਰਹੇ ਹੋ ਤੁਹਾਨੂੰ ਚੀਨੀ ਮਿਲ ਜਾਏਗੀ। ਹੁਣ ਤੁਸੀਂ ਉਹਨਾਂ ਨਾਲ ਜਾਓ, ਤੁਹਾਨੂੰ ਉਹਨੇ ਚੀਨੀ ਲੈ ਕੇ ਦਿੰਦੇ ਨੇ ਜੀ। क्यों क्या कल मिलेगी? ਬਜ਼ੁਰਗ ਹੁਣੇ ਮਿਲੇਗੇ, ਤੁਹਾਡੇ ਨਾਲ ਜਾ ਰਹੇ ਨੇ। ਅੱਛਾ ਭਾਈਜਾਨ, ਤੁਸੀਂ ਇਹਨਾਂ ਦੀ ਚੀਨੀ ਤਾਂ ਪੂਰੀ ਕਰਵਾਓ ਨਾ। ਸਾਰਾ ਹੁਣੇ ਸ਼ਿਕਾਇਤ ਇਹਨਾਂ ਦੀ ਹੱਲ ਹੈ। ਹਾਂਜੀ, ਇੱਕ ਪੈਕੇਟ ਮਿਲੇਗਾ। ਇਹ ਕੋਈ ਪੈਕੇਟ ਵਾਲੀ ਵੀ ਪਾਬੰਦੀ ਹੈ ਜੀ? ਹਾਂ 2 ਕਿਲੋ ਦੀ ਸਪੋਰਟ ਦੇ ਰਹੇ ਨੇ। ਠੀਕ ਹੋ ਗਿਆ, 2 ਕਿਲੋ ਮਿਲ ਰਹੀ ਹੈ। ਪੈਕੇਟ ਤੁਹਾਨੂੰ ਜ਼ਿਆਦਾ ਨਹੀਂ ਮਿਲਦੀ। ਅੱਛਾ ਕੱਲ ਲੈ ਲਓ ਨਾ ਸਰ, ਕੱਲ ਲੈ ਲਓ, ਸਬਸਿਡਾਈਜ਼ ਰੇਟ ਹੈ ਸਰ। नहीं नहीं नहीं, कोई जरूरत नहीं है। आज एक पैकेट ले, एक पैकेट कर ले। रूटीन में हमारे पास आए लगी हुई है सारा बात। ਸਰ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਬੜੀ ਦੇਰ ਤੋਂ ਬੁਲਾ ਰਹੇ ਹੋ ਸਾਨੂੰ। ਕਹਿ ਰਿਹਾ ਕਿ ਇੱਥੇ ਜਿਹੜਾ ਨਾ ਮਤਲਬ ਗਵਰਨਮੈਂਟ ਨੂੰ ਚਾਹੀਦਾ ਪ੍ਰਾਈਸ ਕੰਟਰੋਲ ਕਮੇਟੀ ਦਾ ਸਟ੍ਰਿਕਟ ਪਲਾਨ ਬਣਾਉਣ, ਕਿਉਂਕਿ ਉਹ ਜਿਹੜੇ ਜਿੰਨੇ ਐਲ ਕਰਨ ਸਾਰੀਆਂ ਦੁਕਾਨਾਂ ਜਾਂਦੇ ਨੇ, ਥੋੜਾ ਸੌਦਾ ਲੈ ਰਹੇ ਹੁੰਦੇ ਨੇ, ਉਹ ਮਰਜ਼ੀ ਦਾ ਢੇਰ ਲਾਉਂਦੇ ਨੇ। ਯਾਨੀ ਕਾਰਡਾਂ 'ਤੇ ਲਿਖਿਆ ਹੁੰਦਾ, ਲੇਕਿਨ ਉਹ ਕਹਿੰਦੇ ਨਹੀਂ ਜਾਓ, ਅਸੀਂ ਇਸੇ ਤਰ੍ਹਾਂ ਹੀ ਲੈਣਾ ਚੱਲੋ, ਨਹੀਂ ਤਾਂ ਜਾਓ। ਉਹ ਪ੍ਰਾਈਸ ਦਾ ਕੋਈ ਕੰਟਰੋਲ ਨਹੀਂ, ਕਿਉਂਕਿ ਉਹ ਸਾਰੇ ਐਲਕਾਰ ਅਸੀਂ ਵੇਖਦੇ ਨਾ ਕਿ ਉਹ ਹਰ ਦੁਕਾਨ ਤੋਂ ਸਬਜ਼ੀ ਖਰੀਦਦਾਰੀ ਕਰਨ ਆਏ ਇੱਥੇ? ਸਬਜ਼ੀ ਤੇ ਸਬਜ਼ੀ, ਹਾਂਜੀ ਸਬਜ਼ੀ ਤੇ ਸਬਜ਼ੀ, ਫਲ ਤੇ ਫਲ, ਉਹ ਲਿਫਾਫੇ ਰੱਖ ਦੇਣ, ਉਹ ਪਾ ਦਿੰਦੇ ਨੇ ਥੋੜੇ ਜਿੰਨਾ ਵੀ ਉਹਨਾਂ ਦਾ ਮੁਤਾਲਬਾ ਹੁੰਦਾ, ਉਸ ਬਾਅਦ ਰੇਟ ਉਹਨਾਂ ਦੀ ਆਪਣੀ ਮਰਜ਼ੀ ਦਾ ਹੁੰਦਾ। ਅੱਛਾ, ਕੋਈ ਮਤਲਬ ਸਹੂਲਤ ਨਹੀਂ ਇੱਥੇ ਮਿਲ ਰਹੀ ਬਕਾਇਦਾ? ਸਹੂਲਤ ਮਤਲਬ ਉਸ ਤਰ੍ਹਾਂ ਜਿਹੜਾ ਤਾਂ ਕੋਈ ਬਹਿਸ ਕਰੇ ਤੇ ਠੀਕ ਹੈ, ਵਰਨਾ ਜਿਹੜੇ ਆਮ ਲੋਕ ਨੇ ਜਿਹੜੇ ਨਹੀਂ ਬਹਿਸ ਕਰਦੇ ਉਹਨਾਂ ਨੂੰ ਮਰਜ਼ੀ ਦਾ ਰੇਟ मैं पहले वापस चले आया। ਜੀ। ਠੀਕ ਹੋ ਗਿਆ। ਅੱਛਾ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਕੁਝ ਲੋਕ ਇੱਥੇ ਸ਼ਿਕਵਾ ਸ਼ਿਕਾਇਤ ਵੀ ਕਰ ਰਹੇ ਨੇ ਕਿ ਆਪਣੀ ਪਸੰਦੀਦਾ ਜਿਹੜੇ ਬੰਦੇ ਆਵਣ ਉਹਨਾਂ ਨੂੰ ਰੇਟ ਉਹਦੀ ਮਰਜ਼ੀ ਦਾ ਦਿੰਦੇ ਨੇ, ਔਰ ਅਗਰ ਕੋਈ ਬਹਿਸ ਕਰੇ ਤੇ ਉਹਨੂੰ ਰੇਟ ਘੱਟ ਕਰਦੇ ਨੇ, ਵਰਨਾ ਹਰ ਬੰਦੇ ਨੂੰ ਰੇਟ ਜ਼ਿਆਦਾ ਲਗਾਉਂਦੇ ਨੇ। ਇੱਕ ਛੋਟੀ ਜਿਹੀ ਇੱਥੇ ਬ੍ਰੇਕ ਲਵਾਂਗੇ, ਦੁਬਾਰਾ ਹਾਜ਼ਰ ਹੋਵਾਂਗੇ।
ਕਿ ਬੜਾ ਅੱਛਾ ਸਹੂਲਤ ਹੈਗੀ ਆਵਾਮ ਵਾਸਤੇ ਕਿ ਜਿਹੜਾ ਰੇਟ ਹੁਣ ਮਿਲ ਰਿਹਾ ਨਾ, ਇਹ ਪਿਛਲੇ ਸਾਲ ਵੀ ਨਹੀਂ ਸੀਗਾ, ਪਿਛਲੇ ਸਾਲ ਬਲਕਿ ਮਹਿੰਗਾ ਸੀ। ਅੱਛਾ, ਤੁਸੀਂ ਖਰੀਦ ਕੀ ਲੈ ਜਾ ਰਹੇ ਹੋ? ਅਸੀਂ ਸਬਜ਼ੀ ਅਸੀਂ ਨਜ਼ਦੀਕ ਹੀ ਰਹਿੰਦੇ ਆ ਤੇ ਅਸੀਂ ਰੈਗੂਲਰ ਦੂਸਰੇ ਦਿਨ ਬਾਅਦ ਸਬਜ਼ੀ ਲੈ ਤੁਹਾਡਾ ਜਾਂਦੇ ਤਾਂ ਸਹੂਲਤ ਬਾਜ਼ਾਰ ਪਹਿਲੇ ਵੀ ਚੱਲਦਾ ਰਹਿੰਦਾ, ਉਦੋਂ ਵੀ ਰੇਟ ਠੀਕ ਸਨ? ਨਹੀਂ, ਜਿਹੜਾ ਪਿਛਲੇ ਸਾਲ ਹੈਗਾ ਸੀ ਨਾ, ਇਹ ਹੁਣ ਦੇਖੋ ਨਾ, ਹੁਣ ਜਿਹੜਾ ਇਹ ਸਹੂਲਤ ਬਾਜ਼ਾਰ ਹੈ ਓਵਰਆਲ ਇਹ ਜਗ੍ਹਾ, ਜੀ ਜੀ ਇਹ ਤਾਂ ਪੂਰਾ ਸਾਲ ਚੱਲਦਾ ਰਹਿੰਦਾ। ਰਮਜ਼ਾਨ ਬਾਜ਼ਾਰ ਤਾਂ ਹੁਣ ਇਹਨਾਂ ਨੇ ਵਿੱਚ ਲਗਾਇਆ, ਸਹੂਲਤ ਬਾਜ਼ਾਰ ਵੀ ਠੀਕ ਸੀ ਵੈਸੇ ਓਵਰਆਲ? ਹਾਂ, ਸਹੂਲਤ ਬਾਜ਼ਾਰ ਵੀ ਠੀਕ ਸੀ, ਬਸ ਇਹ ਜ਼ਰਾ ਇਹਨੂੰ ਜ਼ਿਆਦਾ ਓਪਨ ਕਰ ਦੇਣਾ, ਜ਼ਿਆਦਾ ਖੁੱਲ੍ਹਾ ਡੁੱਲਾ ਕਰ ਦੇਣਾ, ਫਿਰ ਬਹੁਤ ਅੱਛਾ ਹੋ ਜਾਏਗਾ। ਠੀਕ ਹੋ ਗਿਆ, ਕਿਉਂਕਿ ਜਦੋਂ ਰਸ਼ ਪੈਂਦਾ ਨਾ ਫਿਰ ਬਹੁਤ ਜ਼ਿਆਦਾ ਆਵਾਮ ਆ ਜਾਂਦੀ ਹੈ ਇੱਥੇ। ਠੀਕ ਹੋ ਗਿਆ, ਤੇ ਇਹ ਬਹੁਤ ਅੱਛਾ ਸਾਨੂੰ ਇਕਬਾਲਟਨ ਨੂੰ ਵੀ ਇਹੀ ਲੱਗਦਾ ਹੈ, ਇਬਾਦਤ ਰੋਡ ਨੂੰ ਵੀ, ਇਛਰੇ ਨੂੰ ਵੀ ਇਹੀ ਬਾਜ਼ਾਰ ਲੱਗਦਾ ਹੈ, ਨਜ਼ਦੀਕ ਬਾਜ਼ਾਰ ਕੋਈ ਨਹੀਂ ਹੈਗਾ। ਠੀਕ ਹੋ ਗਿਆ। ਹੁਣ ਕੀ ਖਰੀਦਾ ਕੀ ਤੁਸੀਂ? ਇਹ ਅਸੀਂ ਕੁਛ ਮਟਰ ਖਰੀਦੇ ਨੇ, ਕੁਝ ਸਬਜ਼ੀ ਗੋਭੀ ਖਰੀਦੀ ਹੈ, ਇਹ ਧਨੀਆ ਕੁਛ ਐਸੇ। ਹਾਂ ਬਿਲਕੁਲ ਅੱਛਾ ਰੇਟ, ਕੁਆਲਿਟੀ ਵੀ ਠੀਕ ਹੈ ਜੀ, ਕੁਆਲਿਟੀ ਵੀ ਠੀਕ ਹੈ, ਬਿਲਕੁਲ ਠੀਕ ਕੁਆਲਿਟੀ। ਉਹ ਬਾਕੀ ਪਰਚੂਨ ਦਾ ਸਮਾਨ ਵੀ ਤੁਸੀਂ ਕੋ ਖਰੀਦਿਆ, ਚੀਨੀ ਆਟਾ ਵਗੈਰਾ ਇਸ ਤਰ੍ਹਾਂ ਦੀ ਚੀਜ਼ਾਂ? ਪਰਚੂਨ ਦਾ ਸਮਾਨ ਜਿਹੜਾ ਨਾ ਉਹਦੇ 'ਚ ਉਹ, ਲੇਕਿਨ ਉਹਦੀ ਪਰਚੂਨ ਦੀ ਕੁਆਲਿਟੀ 'ਚ ਫਰਕ ਹੈਗਾ। ਅੱਛਾ, ਹਾਂਜੀ, ਉਹਦੀ ਕੁਆਲਿਟੀ ਫਰਕ ਹੈ, ਲੇਕਿਨ ਇਹ ਬਾਜ਼ਾਰ ਜਿਹੜਾ ਨਾ ਵੈਸੇ ਹਰ ਚੀਜ਼ ਇੱਥੇ ਮਿਨੀਮਮ ਰੇਟ ਤੇ ਤੁਹਾਨੂੰ ਮਿਲ ਜਾਂਦੀ ਹੈ। ਅੱਛਾ ਬੰਦਾ ਜਿਹੜਾ ਆਮ ਬੰਦਾ ਉਹ ਵੀ ਖਰੀਦ ਲੈਂਦਾ, ਜਿਹੜਾ ਜ਼ਰਾ ਦੂਸਰੇ ਗੇਟ ਦਾ ਬੰਦਾ ਹੋਵੇ ਉਹ ਵੀ ਖਰੀਦ ਲੈਂਦਾ। ਠੀਕ ਹੋ ਗਿਆ। ਤੇ ਫਰੂਟਸ ਵਗੈਰਾ ਹਾਲੀ ਖਰੀਦਣੇ ਨੇ ਤੁਸੀਂ? ਹਾਂ, ਫਰੂਟ ਇੱਥੇ ਜ਼ਰਾ ਫਰੂਟ ਦੇ ਰੇਟ ਜਿਹੜੇ ਨਾ ਇਹ ਜ਼ਰਾ ਇੱਥੇ ਮਹਿੰਗੇ ਨੇ ਕਿਉਂਕਿ ਫਰੂਟ ਹੀ ਲੋਕਾਂ ਖਾਣਾ ਹੁੰਦਾ ਰਮਜ਼ਾਨ ਹੋ ਕੇ, ਤੇ ਲੋਕਾਂ ਚਾਟ ਬਣਾਉਣੀ ਹੁੰਦੀ ਹੈ ਤੇ ਉਹ ਚਾਟ ਜ਼ਰੂਰੀ ਹੈ, ਜੂਸ ਬਣਾਉਂਦੇ ਨੇ, ਲੇਕਿਨ ਫਰੂਟ ਦਾ ਰੇਟ ਨਾ ਇਹ ਫਿਰ ਆਹਿਸਤਾ ਆਹਿਸਤਾ ਜਦੋਂ ਸ਼ਾਮ ਪੈਂਦੀ ਹੈ ਫਿਰ ਰੇਟ ਉਹਦਾ ਜ਼ਰਾ ਘਟਾ ਦਿੰਦੇ। ਠੀਕ ਹੋ ਗਿਆ, ਯਾਨੀ ਕਿ ਅਫਤਾਰੀ 'ਚ ਚਾਟ ਜ਼ਰੂਰੀ ਹੈ? ਜੀ ਜੀ ਜ਼ਰੂਰੀ ਹੈ। ਅਫਤਾਰੀ 'ਚ ਵੈਸੇ ਕੀ ਜ਼ਰੂਰੀ ਹੈ? ਅਫਤਾਰੀ 'ਚ ਚਾਟ ਤੇ ਇੱਕ ਸ਼ੇਕ ਹੋਣਾ ਚਾਹੀਦਾ ਜਿਹਦੇ 'ਚ ਮਿਲਕ ਸ਼ਾਮਲ ਹੋਵੇ ਤਾਂ ਕਿ ਤਾਕਤ ਤਵਾਨਾਈ ਵਾਸਤੇ ਠੀਕ ਹੁੰਦਾ ਹੈ। ਠੀਕ ਹੋ ਗਿਆ। ਐਸੀ ਵੀ ਨਾ ਸਮੋਸੇ ਪਕੌੜੇ ਵਗੈਰਾ ਅਸੀਂ ਅਵਾਇਡ ਹੀ ਕਰਨੇ ਆ, ਅਸੀਂ ਆਪਣੀ ਏਜ ਦੇ ਹਿਸਾਬ ਨਾਲ ਬੱਚੇ ਫਿਰ ਬਣਾਉਂਦੇ ਨੇ, ਉਹ ਬਣਾ ਲੈਂਦੇ ਨੇ ਘਰ। ਠੀਕ ਹੋ ਗਿਆ। ਹਾਂਜੀ, ਯਾਨੀ ਕਿ ਜੂਸ ਔਰ ਚਾਟ ਜ਼ਰੂਰੀ ਹੈ? ਚਾਟ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਨਾ એનર્ਜੀ ਪੂਰੀ ਹੁੰਦੀ ਹੈ। ਠੀਕ ਹੋ ਗਿਆ। ਤੇ ਉਹ ਸਮੋਸਾ ਪਕੌੜਾ ਵਗੈਰਾ ਉਹ ਹੈਵੀ ਹੁੰਦਾ ਹੈ, ਆਇਲ ਦਾ ਇਸਤੇਮਾਲ ਹੁੰਦਾ ਹੈ, ਉਸ ਤੋਂ ਬਾਅਦ ਖਾਣਾ ਨਹੀਂ ਖਾਧਾ ਜਾਂਦਾ। ਫਿਰ ਅਸੀਂ ਨਮਾਜ਼ ਪੜ੍ਹ ਕੇ ਇਸ਼ਾ ਪੜ੍ਹ ਕੇ ਆ ਕੇ ਖਾਣਾ ਖਾਂਦੇ ਹਾਂ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਦੂਸਰਾ ਇਸ ਤਰ੍ਹਾਂ ਦੇ ਬਾਜ਼ਾਰ ਜਿਹੜੇ ਲੱਗ ਰਹੇ ਨੇ, ਜੀ ਜੀ, ਹਕੂਮਤ ਪੰਜਾਬ ਜਿਹੜੇ ਕੰਮ ਕਰ ਰਹੀ ਹੈ, ਮੁਤਮੀਨ ਹੋ ਇਹਨਾਂ ਚੀਜ਼ਾਂ ਤੋਂ? ਜੀ ਜੀ, ਮੁਤਮੀਨ, ਬਿਲਕੁਲ ਮੁਤਮੀਨ। ਅਸੀਂ ਪੰਜਾਬ ਹੁਕੂਮਤ ਤੋਂ ਬਿਲਕੁਲ ਮੁਤਮੀਨ ਜਿਹੜੇ ਕੰਮ ਕਰਵਾ ਰਹੇ ਨੇ। ਠੀਕ ਹੈ, ਜਿਹੜੇ ਆ ਬਾਜ਼ਾਰਾਂ 'ਚ ਆਸਾਨੀਆਂ ਪੈਦਾ ਕਰ ਰਹੇ ਨੇ, ਕਿਉਂਕਿ ਪਿਛਲੇ ਸਾਲ ਇਹੀ ਜਿਹੜਾ ਆਟੇ ਦਾ ਰੇਟ ਹੈ ਉਹ 100 ਰੁਪਏ ਵੱਧ ਹੈਗਾ ਸੀ, ਹੁਣ ਉਹ 100 ਰੁਪਏ ਘੱਟ ਹੈ ਬਾਹਰ ਦੀ ਨਿਸਬਤ ਅੱਜ। ਹਾਂਜੀ, ਇੱਥੇ ਨਾ ਪਹਿਲੇ ਇਹਨਾਂ ਦਾ ਰੇਟ 105 ਰੁਪਏ ਜ਼ਿਆਦਾ ਸੀ, ਹੁਣ ਉਹ 105 ਘੱਟ ਹੈਗਾ। ਠੀਕ ਹੈ, 10 kg ਦਾ, ਤੇ ਬਹੁਤ ਅੱਛਾ ਹੈ। ਅਸੀਂ ਮੁਤਮੀਨ ਹਾਂ, ਮਰੀਮ ਨਵਾਜ਼ ਦੀ ਜਿਹੜੀ ਹੈ ਸਿਸਟਮ ਹੈਗਾ, ਠੀਕ ਹੈ, ਉਹਨਾਂ ਦੀ ਲੀਡਰਸ਼ਿਪ ਤੋਂ ਵੀ ਅਸੀਂ ਮੁਤਮੀਨ ਹਾਂ ਕਿ ਅਲਹਮਦੁਲਿਲਾ ਅੱਛਾ ਚੱਲ ਰਿਹਾ ਹੈ। ਓਵਰਆਲ ਠੀਕ ਕੰਮ ਕਰਵਾ ਰਹੇ ਜੀ, ਬਹੁਤ ਅੱਛਾ ਹੋ ਰਿਹਾ ਜੀ। ਚਲੋ ਠੀਕ ਹੋ ਗਿਆ। ਅੱਛਾ ਨਾਜ਼ਰੀਨ, ਤੁਸੀਂ ਇਹ ਦੇਖ ਰਹੇ ਹੋ ਮੇਰੇ ਪਿੱਛੇ, ਇਹ ਉੱਪਰ ਦੇਖੋ ਕਸਟਮਰ ਕੇਅਰ ਸੈੱਲ ਵੀ ਹੈ, ਇਸ ਤੋਂ ਅੱਗੇ ਤੁਸੀਂ ਦੇਖ ਰਹੇ ਹੋ ਔਰ ਸੀਨੀਅਰ ਸਿਟੀਜ਼ਨ ਦਾ ਕੈਂਪ ਵੀ ਹੈ, ਔਰ ਬਾਹਰ ਅਸੀਂ ਦੇਖ ਰਹੇ ਸੀ ਕਿ ਵੀਲ ਚੇਅਰਾਂ ਵੀ ਪਈਆਂ ਹੋਈਆਂ ਨੇ। ਅਗਰ ਕੋਈ ਮਾਜ਼ੂਰ ਸ਼ਖਸ ਆਉਂਦਾ ਹੈ ਤੇ ਉਹ ਵੀ ਬਾਜ਼ਾਰ 'ਚ ਉਹ ਵੀਲ ਚੇਅਰ ਤੇ ਬੈਠ ਕੇ ਆ ਸਕਦਾ ਹੈ। ਬਾਕੀ ਹੋਰ ਇੱਥੇ ਕੀ ਸਹੂਲੀਅਤ ਨੇ ਲੋਕਾਂ ਕੋਲ ਜਾਣਨੇ, ਔਰ ਦੁਕਾਨਦਾਰਾਂ ਕੋਲ ਵੀ ਪੁੱਛਣੇ ਆ ਕਿ ਇੱਥੇ ਸਫਾਈ ਦੇ ਇੰਤਜ਼ਾਮਾਤ ਵੀ ਠੀਕ ਨੇ। ਆਜੋ ਅੱਗੇ ਦੇਖਣੇ ਆ ਮਾਮਲਾ ਸਾਰੇ। ਕੀ ਰੇਟ ਕੀ ਹੈ ਚਿਕਨ ਦਾ? ਅੱਜ ਰੇਟ ਹੈ 467 ਰੁਪਏ। ਅੱਛਾ, ਤੇ ਬਾਹਰ ਕੀ ਰੇਟ ਹੈ ਵੈਸੇ ਚਿਕਨ? ਬਾਹਰ ਹੈ ਆ 482। ਬਾਹਰ 482। ਅੱਛਾ, ਇੱਥੇ ਮਤਲਬ ਰੇਟ ਕੱਟ ਕੇ ਦੇ ਰਹੇ ਹੋ? 15 ਰੁਪਏ ਕਮ ਹੈ। ਠੀਕ ਹੋ ਗਿਆ। ਮੁਰਗੀ ਠੀਕ ਦੇ ਰਹੇ ਹੋ ਇੱਥੇ? ਬਹੁਤ ਅੱਛੀ ਮੁਰਗੀ। ਆਵਾਮ ਮੁਤਮੀਨ ਹੈ ਇੱਥੇ ਜਿਹੜੀ ਆ ਰਹੀ ਤੁਹਾਡੇ ਕੋਲ? ਤੁਹਾਡੇ ਕੋਲ ਕਸਟਮਰ ਨੇ ਪੁੱਛੋ ਨਾ। ਸਫਾਈ ਦੇ ਇੰਤਜ਼ਾਮਾਤ ਕਿਵੇਂ ਨੇ? ਸਫਾਈ ਅਲਹਮਦੁਲਿਲਾ ਠੀਕ ਹੈ, ਬਿਲਕੁਲ ਠੀਕ ਹੈ। ਤੁਸੀਂ ਜਿਹੜਾ ਸਮਾਨ ਵਗੈਰਾ ਬੇਸ ਤੇ ਟੀਮਾਂ ਆਉਂਦੀਆਂ ਨੇ ਸਫਾਈ ਚੈੱਕ ਕਰਨ। ਅੱਛਾ, ਇਹ ਤੁਹਾਡਾ ਸਾਰਾ ਤੁਸੀਂ ਆਪ ਕਰਦੇ ਹੋ ਜਾਂ ਸਫਾਈ ਵਾਲੇ ਵੀ ਇੱਥੇ ਆਉਂਦੇ? ਸਫਾਈ ਵਾਲੇ ਵੀ ਆਉਂਦੇ ਨੇ, ਅਸੀਂ ਦੁਕਾਨ ਦੀ ਕਰਨੇ ਆ, ਉਹ ਬਾਹਰੋਂ ਕਰਦੇ ਨੇ ਸਫਾਈ ਸਾਰੀ। ਅੱਛਾ, ਮਤਲਬ ਇੱਥੇ ਗੰਦਗੀ ਵਾਲਾ ਕੋਈ ਮਾਹੌਲ ਨਹੀਂ ਹੈ, ਓਵਰਆਲ ਠੀਕ ਹੈ ਮਾਮਲਾ? ਅਲਹਮਦੁਲਿਲਾ ਠੀਕ ਹੈ। ਠੀਕ ਹੋ ਗਿਆ। ਸਟਾਲ ਵਗੈਰਾ ਤੁਹਾਨੂੰ ਠੀਕ ਮਿਲ ਗਿਆ? ਜੀ ਅਲਹਮਦੁਲਿਲਾ। ਕੋਈ ਸਿਫਾਰਿਸ਼ ਜਾਂ ਕੋਈ ਪੈਸੇ ਲਾਉਣ ਦੀ ਲੋੜ ਤਾਂ ਨਹੀਂ ਪਈ? ਨਾ ਨਾ। ਓਵਰਆਲ ਮਾਹੌਲ ਕਿਹਦਾ ਲੱਗਿਆ ਤੁਹਾਨੂੰ? ਬਹੁਤ ਅੱਛਾ, ਬਹੁਤ ਅੱਛਾ, ਬਿਲਕੁਲ ਜਿਵੇਂ ਆਵਾਮ ਚਾਹੁੰਦੀ ਉਵੇਂ ਹੀ ਹੈ। ਅੱਛਾ, ਸਬਜ਼ੀਆਂ ਨਾਲੋਂ ਤਾਂ ਮੈਨੂੰ ਗੋਸ਼ਤ ਵਾਲੀ ਦੁਕਾਨਾਂ ਤੇ ਜ਼ਿਆਦਾ ਰਸ਼ ਲੱਗ ਰਿਹਾ। ਬਸ ਫਿਰ ਉਹ ਸਬਜ਼ੀਆਂ ਤਾਂ ਵੈਸੇ ਵੀ ਸਸਤੀਆਂ ਨੇ, ਬਾਹਰ ਵੀ ਸਸਤੀਆਂ ਨੇ, ਇੱਧਰ ਵੀ ਸਸਤੀਆਂ, ਲੇਕਿਨ ਬਾਹਰ ਦੀ ਨਿਸਬਤ ਤੇ ਜ਼ਿਆਦਾ ਸਸਤੀਆਂ ਨੇ। ਨਹੀਂ, ਗੋਸ਼ਤ ਤੇ ਵੈਸੇ ਰਸ਼ ਲੱਗ ਰਿਹਾ, ਲੋਕ ਆ ਜਾ ਰਹੇ ਨੇ। ਰੋਜ਼ਾਨਾ ਪੱਕਦਾ ਹੈ ਜੀ ਇਹ ਤਾਂ, ਫਿਰ ਰਮਜ਼ਾਨ ਦੇ ਵਿੱਚ ਰੋਜ਼ਾਨਾ ਹਰ ਡਿਸ਼ ਦੇ ਵਿੱਚ ਪੈਂਦਾ ਹੈ। ਹਾਂਜੀ, ਬੋਨਲੈਸ ਵਗੈਰਾ, ਚਿਕਨ ਦਾ ਕੀ ਨਾਮ ਹੈ, ਹਰ ਆਈਟਮ ਬਣਦੀ ਜਾਂਦੀ। ਚਿਕਨ ਦਾ ਵੈਸੇ ਟੁੱਟਿਆ ਨਹੀਂ ਗਾਟ? ਹਾਂ, ਨਹੀਂ, ਹੁਣ ਤਾਂ ਵੈਸੇ ਵੀ ਸਸਤਾ ਹੋ ਗਿਆ ਨਾ। ਸਰ, ਰਮਜ਼ਾਨ ਤੇ ਪਹਿਲੇ ਤੇ ਹੁਣ ਦੇ ਰੇਟ 'ਚ ਕਿੰਨਾ ਫਰਕ ਹੈ? ਇਹ ਤਕਰੀਬਨ 150। ਮਹਿੰਗਾ ਹੋਇਆ ਰਮਜ਼ਾਨ 'ਚ? ਨਹੀਂ, ਸਸਤਾ ਹੋਇਆ। ਪਹਿਲੇ 588 ਸੀ, ਹੁਣ ਹੈ 467। ਠੀਕ ਹੋ ਗਿਆ। 100-150 ਦਾ ਡੇਲੀ ਦਾ ਰੇਟ ਹੈ ਜਾਂ ਡੇਲੀ ਚੇਂਜ ਹੁੰਦਾ ਰਹਿੰਦਾ ਹੈ? ਰੋਜ਼ਾਨਾ ਚੇਂਜ ਹੁੰਦਾ ਹੈ। ਕੱਲ ਨਾਲੋਂ ਅੱਜ 20 ਰੁਪਏ ਸਸਤਾ ਹੈ। ਹਾਂਜੀ, ਚਲੋ ਠੀਕ ਹੋ ਗਿਆ, ਓਕੇ ਹੋ ਗਿਆ। ਹਾਂਜੀ ਸਰ, ਰੇਟ ਵਗੈਰਾ ਠੀਕ ਮਿਲ ਜਾਂਦੇ ਤੁਹਾਨੂੰ ਇੱਥੇ ਚੀਜ਼ਾਂ ਦੇ? ਸਰ, ਰੇਟ ਜਿਹੜੇ ਨੇ ਉਹ ਠੀਕ ਹੋਣਗੇ ਇਨਸ਼ਾਅੱਲਾ ਤਾਲਾ, ਲੇਕਿਨ ਵਜ਼ਨ ਵੀ ਚੈੱਕ ਕਰਨਾ ਚਾਹੀਦਾ ਕਿ ਕੋਈ ਕੰਡੇ 'ਚ ਤਾਂ ਮਸਲਾ ਨਹੀਂ ਹੈ, ਕੰਡੇ ਚੈੱਕ ਕਰਾਣੇ ਚਾਹੀਦੇ ਨੇ।
ਕਿਉਂਕਿ ਕੰਡਿਆਂ 'ਚ ਮਸਲਾ ਹੁੰਦਾ ਹੈ ਰੇਟ ਤਾਂ ਕਰ ਦਿੰਦੇ ਅੱਛਾ, ਤੁਹਾਨੂੰ ਕਿਤੇ ਲੱਗਿਆ ਕਿ ਕੰਡੇ ਫਰਕ ਹੈ? ਮੈਨੂੰ ਬਾਹਰ ਬੰਦੇ ਨੇ ਦੱਸਿਆ ਨਾ, ਆਪਣਾ ਇੱਕ ਦੋਸਤ ਹੈ ਕਰਦਾ ਇਹ ਕੰਮ। ਅੱਛਾ, ਉਹਨੇ ਕਿਹਾ ਕੰਡਿਆਂ 'ਚ ਮਸਲਾ ਹੁੰਦਾ ਹੈ, ਰੇਟ ਤਾਂ ਕਰ ਦਿੰਦੇ ਨੇ ਜਿਵੇਂ ਗਵਰਨਮੈਂਟ ਕਹਿੰਦੀ ਹੈ, ਲੇਕਿਨ ਕੰਡੇ ਚੈੱਕ ਕਰਨੇ ਚਾਹੀਦੇ ਨੇ ਕੰਡਿਆਂ ਵਾਲੇ। ਅੱਛਾ, ਤਾਂ ਗਵਰਨਮੈਂਟ ਦੇ ਹਿਸਾਬ ਨਾਲ ਜਿਹੜਾ ਉਹਨਾਂ ਨੇ ਇਨੀਸ਼ੀਏਟਿਵ ਲਿਆ ਹੈ, ਹਾਂਜੀ ਹਾਂਜੀ, ਬਾਕੀ ਰੇਟ ਵਗੈਰਾ ਇੱਥੇ ਕੰਮ ਮਿਲਦੇ ਨੇ ਨਜ਼ਰ ਆ ਰਹੇ ਨੇ, ਔਰ ਚੀਜ਼ਾਂ ਵੀ ਠੀਕ ਮਿਲਦੀਆਂ ਬਿਲਕੁਲ ਨੇ। ਚੀਜ਼ਾਂ ਵੀ ਬਸ ਠੀਕ ਨੇ, रेट के मुताबिक तो ठीक ने, जाहिर है BPR है, ये एक गिलास सब्जी नहीं है मिलती। अच्छा, एक गिलास ऐसे लोगों ने मिल रहे हो, कह रहे हैं ठीक है, क्वालिटी भी अच्छी लग रही है। जाहिर है हम रेट के मुताबिक तो बिल्कुल ठीक होगी, डेफिनेट तो हर बंदा समझ ही नहीं सकता कि सब्जी ठीक है नहीं। बाहर जेड़ा है तुसी लैन जाओ तो तुहानू पता लगता है कि इहदे नाल कंपैरिजन करो ना, कंपैरिजन करने नाल पता चलेगा ना कि यह सब्जी कैसी है और यह सब्जी कैसी है। अच्छा, ਤੁਸੀਂ ਫਰੂਟਸ ਵਗੈਰਾ ਵੀ ਦੇਖੇ ਨੇ ਇੱਥੇ? ਫਰੂਟਸ ਵਗੈਰਾ ਮੈਂ ਜੀ ਨਹੀਂ ਵੇਖੇ, ਮੈਂ ਆਇਆ ਹਾਂ ਜੀ। ਸਬਜ਼ੀਆਂ 'ਚ ਤੁਹਾਨੂੰ ਫਰਕ ਲੱਗਿਆ? ਹਾਂ, ਤੇ ਕੋਈ ਨਹੀਂ, ਉਹ ਸਬਜ਼ੀ ਵੀ ਰੇਟ ਦੇ ਮੁਤਾਬਿਕ ਠੀਕ ਹੈ। ਗਵਰਨਮੈਂਟ ਨੇ ਬੜਾ ਅੱਛਾ ਫੈਸਲਾ ਕਿਉਂਕਿ ਰੇਟ ਦਾ ਵੈਸੇ ਤਾਂ 5-10 ਰੁਪਏ ਹੀ ਫਰਕ ਲੱਗ ਰਿਹਾ, ਜ਼ਿਆਦਾ ਨਹੀਂ। ਇੰਨਾ ਫਰਕ ਨਹੀਂ ਹੈ, ਸਹੀ ਬਾਤ ਹੈ, ਹਕੀਕਤ ਬਾਤ ਹੈ। ਯਾਨੀ ਕਿ ਇੰਨਾ ਕੁ ਤੇ ਬਾਹਰ ਵੀ ਤੁਸੀਂ ਕਿਸੇ ਨਾਲ ਰੌਲਾ ਪਾਓ ਤੇ ਹੋ ਸਕੇਗਾ ਘੱਟ। ਓਵਰਆਲ ਕਿਵੇਂ ਦੇਖਦੇ ਹੋ ਇਸ ਬਾਜ਼ਾਰ ਵਾਲੇ ਕੰਮ ਨੂੰ? ਇਹ ਬਾਜ਼ਾਰ ਵਾਲਾ ਕੰਮ ਬਹੁਤ ਅੱਛਾ ਉਹਨਾਂ ਨੇ ਫੈਸਲਾ ਕੀਤਾ ਹੈ ਵੈਸੇ। ਗਵਰਨਮੈਂਟ ਨੇ ਬੜਾ ਚੈੱਕ ਐਂਡ ਬੈਲੈਂਸ ਵੀ ਕਹਿੰਦੇ ਜੇ ਜ਼ਿਆਦਾ ਹੋਣਾ ਚਾਹੀਦਾ। ਚੈੱਕ ਐਂਡ ਬੈਲੈਂਸ ਹੋਣਾ ਚਾਹੀਦਾ, ਬਸ ਚੈੱਕ ਐਂਡ ਬੈਲੈਂਸ ਨਹੀਂ ਹੁੰਦਾ ਨਾ, ਉਹਦੀ ਵਜ੍ਹਾ ਨਾਲ ਸਾਰਾ ਉਹ ਗੱਲ ਉੱਥੇ ਆ ਜਾਂਦੀ ਹੈ। ਅਗਰ ਤੁਸੀਂ ਰੇਟ ਚੈੱਕ ਕਰ ਰਹੇ ਹੋ, ਵੇਟ ਵੀ ਚੈੱਕ ਕਰੋ ਫਿਰ ਕਿ ਵੇਟ ਪੂਰਾ ਦੇ ਰਹੇ ਨਹੀਂ ਦੇ ਰਹੇ। ਕੰਡਿਆਂ 'ਚ ਮਸਲਾ ਤਾਂ ਨਹੀਂ ਕੀਤਾ ਹੈ ਇਹਨਾਂ ਨੇ, ਠੀਕ ਹੋ ਗਿਆ। ਉਹ ਕੰਡੇ ਤਾਂ ਕੋਈ ਚੈੱਕ ਹੀ ਨਹੀਂ ਕਰਦਾ, ਉਹ ਕਿ ਪੁੱਛਦੇ ਨੇ ਰੇਟ ਕੀ, ਉਹ ਕਹਿੰਦਾ ਜੀ ਇਹ ਰੇਟ, ਹਾਂ ਜੀ ਗਵਰਨਮੈਂਟ ਦੇ ਮੁਤਾਬਿਕ ਰੇਟ ਕਾਫੀ ਹੈ, ਇਟਸ ਓਕੇ। ਬਾਕੀ ਦੱਸੋ ਕਿ ਰੋਜ਼ੇ ਠੰਡੇ ਆ ਰਹੇ ਸਨ ਤੇ ਗਰਮ ਹੋ ਗਏ ਨੇ, ਕੀ ਕਹਿੰਦੇ? ਨਹੀਂ ਹੁਣ ਠੰਡੇ ਫਿਰ ਦੁਬਾਰਾ ਹੋ ਗਏ ਨੇ, ਸਵੇਰ ਦਾ ਠੰਡੇ ਹੋਏ। ਹੁਣ ਤਾਂ ਥੋੜਾ ਵੈਸੇ ਸੂਰਜ ਝਾਤੀਆਂ ਮਾਰ ਰਿਹਾ ਸਹੀ। ਨਹੀਂ ਅਜੇ ਵੀ ਇੰਨਾ ਗੱਲ ਨਹੀਂ ਹੈ। ਸਵੇਰ ਮੌਸਮ ਠੰਡਾ ਹੋ ਗਿਆ, ਸਵੇਰ ਦਾ ਕਾਫੀ ਹੱਦ ਤੱਕ ਠੰਡਾ ਹੋ ਗਿਆ। ਮੈਂ ਤਾਂ ਗਿਆ ਹਾਂ ਠੋਕਰ ਨਿਆਲ ਤੱਕ, ਤੁਸੀਂ ਨਹਿਰ ਤੇ ਜਾਓ ਤੇ ਪਤਾ ਲੱਗਦਾ ਕਿ ਹਾਂ ਵੀ ਹਾਲੀ ਮੌਸਮ ਲਾਹੌਰ ਦਾ ਠੀਕ ਹੈ। ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ। ਜਿਹੜੇ ਸਸਤੇ ਬਾਜ਼ਾਰ 'ਚ ਤੁਸੀਂ ਖੜੇ ਹੋ, ਰਮਜ਼ਾਨ ਬਾਜ਼ਾਰ 'ਚ, ਤੇ ਸ਼ਾਮਾਂ ਤੁਹਾਡੇ ਕੋਲ ਉਹ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ ਡਰਾਈ ਫਰੂਟ, ਇੱਥੇ ਕੋਈ ਰੇਟਾਂ ਦਾ ਫਰਕ ਹੈ? ਸਰ ਥੋੜਾ ਫਰਕ ਰੱਖਿਆ ਹੈ। ਅੱਛਾ, ਤੇ ਪਹਿਲੇ 800 ਰੁਪਏ ਪਾ ਸੀ, ਹੁਣ 700 ਰੁਪਏ ਪਾ ਵੇ ਬਦਾਮ, ਇਹ 100 ਰੁਪਏ ਪਾ ਦੇ ਰਹੇ ਨੇ। ਉਹ ਅੰਜੀਰ ਜਿਹੜੀ ਹੈ ਪਹਿਲੇ 1000 ਰੁਪਏ ਕਿਲੋ ਸੀ, ਹੁਣ 800 ਰੁਪਏ ਕਿਲੋ, 700 ਰੁਪਏ ਕਿਲੋ ਦੇ ਰਹੇ। ਠੀਕ ਹੋ ਗਿਆ। ਇਹ ਨਾਮ ਦੇ ਵੇ। ਅਖਰੋਟ ਕੀ ਰੇਟ ਹੈ ਇੱਥੇ? ਅਖਰੋਟ ਪਹਿਲੇ ਹੈ ਸੀ 1200 ਰੁਪਏ ਕਿਲੋ, ਤੇ ਹੁਣ ਹੈ ਕੋਈ 900 ਰੁਪਏ ਕਿਲੋ। ਮਤਲਬ ਬਾਜ਼ਾਰ ਦੀ ਵਜ੍ਹਾ ਨਾਲ ਘੱਟ ਕੀਤਾ ਹੈ ਇਹਨਾਂ ਨੇ। ਮਤਲਬ ਬਾਹਰ ਨਾਲੋਂ ਇੱਥੇ ਡਰਾਈ ਫਰੂਟ ਦੇ ਰੇਟ ਵੀ ਸਸਤਾ ਹੈ? ਹਾਂਜੀ ਹਾਂਜੀ। ਇਹ ਕਹਿ ਰਹੇ ਹੋ ਜਾਂ ਲੋਕਾਂ ਨੂੰ ਲਾ ਦੇ ਵੀ ਉਹ ਸਸਤਾ ਹੈ? ਉਹ ਲਿਖਿਆ ਰੇਟ ਲਿਖ ਹੀ ਹੈ। ਕੋਈ ਆ ਕੇ ਬੰਦਾ ਤੁਹਾਡੇ ਨਾਲ ਬਹਿਸ ਕਰੇ ਤੇ ਇਸ ਤੋਂ ਵੀ ਘਟਾ ਲੈਂਦੇ ਹੋ ਕੋਈ 2-4 ਪੈਸੇ? ਇਹ ਇੱਥੇ ਫਿਕਸ ਹੈ ਤੁਹਾਡਾ ਰੇਟ? ਠੀਕ ਹੋ ਗਿਆ। ਹੋਰ ਕੀ ਤੁਹਾਡੇ ਕੋਲ ਪਿਆ ਹੋਇਆ ਇਸ ਤੋਂ ਇਲਾਵਾ? ਕਾਜੂ ਵਗੈਰਾ ਹੈ। ਕਾਜੂ ਦਾ ਕੀ ਰੇਟ ਜੇ? ਕਾਜੂ ਪਹਿਲੇ ਹੈ ਸੀ 4000 ਰੁਪਏ ਕਿਲੋ, ਹੁਣ 3000 ਰੁਪਏ ਕਿਲੋ ਹੈ। 3000 ਰੁਪਏ ਕਿਲੋ? ਠੀਕ ਹੋ ਗਿਆ। ਬਾਹਰ ਕੀ ਰੇਟ ਚੱਲ ਰਿਹਾ ਅੱਜ ਕੱਲ੍ਹ? ਬਾਹਰ ਦਾ ਇਹ 4000 ਰੁਪਏ ਕਿਲੋ ਹੀ ਹੈ। ਤੁਹਾਨੂੰ ਵੀ ਕੋਈ ਰੇਟ ਵਗੈਰਾ ਦਿੰਦੇ ਨੇ ਇੱਥੇ? ਲਿਸਟ ਦਿੰਦੇ ਤੁਹਾਨੂੰ। ਠੀਕ ਹੋ ਗਿਆ। ਤੁਹਾਡੀ ਵੀ ਰੇਟ ਲਿਸਟ ਆ ਰਹੀ ਹੈ? ਹਾਂਜੀ ਹਾਂਜੀ। ਅੱਛਾ, ਤੁਹਾਡੀ ਇੱਕ ਹੀ ਦੁਕਾਨ ਦੇ ਡਰਾਈ ਫਰੂਟ ਦੀ ਹੋਰ ਵੀ ਹੈ ਨੇ? ਇੱਥੇ ਇੱਕ ਭਾਈ ਜੀ ਹੋਰ ਹੈ। ਦੋ ਦੁਕਾਨਾਂ ਨੇ? ਚਲੋ ਠੀਕ ਹੋ ਗਿਆ ਜੀ। ਅੱਛਾ, ਇਹ ਨਾਜ਼ਰੀਨ ਇੱਕ ਤੁਸੀਂ ਦੇਖ ਰਹੇ ਹੋ ਤੇ ਇੱਥੇ ਡਰਾਈ ਫਰੂਟਸ ਵੀ ਸਸਤੇ ਮਿਲ ਰਹੇ ਨੇ ਰਮਜ਼ਾਨ ਬਾਜ਼ਾਰ ਦੇ ਵਿੱਚ। ਆਜੋ ਅੱਗੇ ਦੇਖਦੇ ਹਾਂ ਹੋਰ ਕੀ ਇੱਥੇ ਹੈ। ਖਜੂਰਾਂ ਖਰੀਦ ਰਹੇ ਸੀ ਤੁਸੀਂ, ਕੀ ਰੇਟ ਮਿਲੀਆਂ ਨੇ? ਖਜੂਰਾਂ ਮਿਲੀਆਂ ਜੀ 400 ਰੁਪਏ। ਠੀਕ ਹੋ ਗਿਆ। ਹਾਂਜੀ, ਬਾਹਰ ਕੀ ਰੇਟ ਸੀ? ਬਾਹਰ ਵੀ ਤੁਸੀਂ ਚੈੱਕ ਕੀਤਾ? ਬਾਹਰ 500 ਹੈ, 600 ਹੈ, ਅੱਛੀਆਂ ਖਜੂਰਾਂ ਦੇ ਜੀ। ਕੁਆਲਿਟੀ ਅੱਛੀ ਲੱਗੀ? ਹਾਂਜੀ, ਕੁਆਲਿਟੀ ਅੱਛੀ ਹੈ। ਬਾਹਰੋਂ ਰੇਟ ਦਾ ਵੀ ਫਰਕ ਲੱਗਿਆ ਤੁਹਾਨੂੰ? ਜੀ ਬਿਲਕੁਲ ਫਰਕ ਹੈ ਰੇਟ ਦਾ। ਬਾਕੀ ਫਰੂਟਸ ਵਗੈरह ਵੀ ਚੈੱਕ ਕੀਤੇ ਨੇ ਤੁਸੀਂ? जी फ्रूट भी लिया, फ्रूट भी ठीक है, फ्रूट का भी मुनासिब रेट है। ओवरऑल की समझते हो ਇਹ ਠੀਕ ਹੈ ਜਿਹੜਾ ਇਹ ਕੰਮ रमज़ान बाजार वाला? जी बिल्कुल ठीक है जी। आवाम की सहूलत के लिए होनी चाहिए, सहूलियात होनी चाहिए ना, और चीज़ें भी सस्ती होनी चाहिए। हर चीज़ ठीक तो नजर आई है? हाँ, मुझे तो ठीक नजर। कुछ है महंगी भी लगी है? नहीं महंगी कोई चीज़, सब सस्ती है। चलो ठीक हो गया। ये 1150 रुपए की ਜਿਹੜੀ ਖਜੂਰ ਹੈ ਉੱਤੇ ਲਿਖੀ ਹੈ, ਸਾਡਾ ਮਾਈਕ ਪਕੜੋ ਔਰ ਦੱਸੋ ਕਿਹੜੀ ਖਜੂਰ ਹੈ? 1150 ਸ਼ਰੀਫਾ ਹੈ, ਇਹ 1150 ਰੁਪਏ ਕਿਲੋ ਹੈ। ਠੀਕ ਹੋ ਗਿਆ। ਇਹ ਬਾਹਰੋਂ ਅਗਰ ਲਵੋਗੇ ਤੁਹਾਨੂੰ 1400-1500 ਰੁਪਏ ਕਿਲੋ ਮਿਲੇਗੀ। ਇਹ ਸਭ ਤੋਂ ਅੱਛੀ ਖਜੂਰ ਹੈ। ਔਰ ਇਹ ਵਾਲੀ ਕਿਹੜੀ? ਇਹ ਮਜ਼ਾਫਤੀ ਖਜੂਰ ਹੈ, ਬਿਲਕੁਲ ਨਰਮ ਖਜੂਰ, ਖੋਇਆ ਖਜੂਰ ਜਿਹਨੂੰ ਕਹਿੰਦੇ ਨੇ, ਬਜ਼ੁਰਗ ਵੀ ਖਾ ਲੈਂਦੇ ਨੇ, ਬੱਚੇ ਵੀ ਖਾ ਲੈਂਦੇ ਨੇ। ਠੀਕ ਹੋ ਗਿਆ। ਇਹ ਇੱਥੇ 850 ਰੁਪਏ ਰੇਟ ਹੈ ਸਰਕਾਰੀ। ਔਰ ਇਹ ਵਾਲੀ? ਇਹ ਮਬਰੂਨ ਹੈਗੀ, ਇਹ 1200 ਰੁਪਏ ਕਿਲੋ ਹੈ। ਅੱਛਾ, ਇਹ ਤਾਂ ਉਹ ਖਜੂਰ ਲੱਗ ਰਹੀ ਮਕਮ ਦੀ ਨਾਲ ਜਿਹੜੀ? ਹਾਂਜੀ, ਇਹ ਉੱਥੋਂ ਹੀ ਆਂਦੀ, ਬਾਹਰੋਂ ਆਈ? ਹਾਂਜੀ, ਬਾਹਰੋਂ ਆਈ ਹੈ। ਔਰ ਇਹ ਵਾਲੀ? ਤੇ ਇਹ ਰੁਪਈ ਹੈਗੀ ਜੀ 900 ਰੁਪਏ ਕਿਲੋ। ਔਰ ਇਹ ਬਸਰਾ ਹੈਗੀ ਜੀ 500 ਰੁਪਏ ਕਿਲੋ। ਉਹ ਤਾਂ ਦੇਸੀ ਖਜੂਰ ਹੈ ਨਾ? ਹਾਂਜੀ, ਉਹ ਆਪਣੀ ਆਪਣੇ ਸਿੰਧ ਤੋਂ ਆਦੀ ਜਿਹੜੀ, ਇਹਦਾ ਕੀ ਰੇਟ ਹੈ? ਇਹਦਾ 400 ਲਿਸਟ ਰੇਟ ਹੈ। ਔਰ ਉਹ ਜਿਹੜੀਆਂ ਪਿੱਛੇ ਲੱਗੀਆਂ ਉਹ ਇਹੀ ਹੈ। ਇਹ ਨਰਮ ਵਾਲੀ ਉਹਦਾ ਡੱਬਾ ਹੀ ਪਿਆ ਕੇ ਕਿਸੇ ਨੇ ਗਿਫਟ ਕਰਨਾ ਹੋਵੇ ਤਾਂ ਕਹਿੰਦਾ ਡੱਬਾ ਹੀ ਦੇ ਦੇ। ਠੀਕ ਹੋ ਗਿਆ। ਤੇ ਉਹ ਡੱਬਾ ਫਿਰ ਤੋੜ ਕੇ ਸਭ ਤੋਂ ਮਹਿੰਗੀ ਖਜੂਰ ਇਹ ਹੈ? ਸਭ ਤੋਂ ਮਹਿੰਗੀ ਖਜੂਰ ਹੈ ਇਹ। ਇਹਦੇ ਵਿੱਚ ਕੀ ਕੁਆਲਿਟੀ ਹੈ? ਇਹ ਸਭ ਤੋਂ ਅੱਛੀ ਖਜੂਰ ਹੈ। ਇਹ ਸਮਝੋ ਚਾਕਲੇਟ ਖਜੂਰ ਹੈ, ਉਹ ਚੀਜ਼ ਹੈ। ਠੀਕ ਹੋ ਗਿਆ। ਯਾਨੀ ਕਿ ਇਹਨੂੰ ਚਾਕਲੇਟ ਖਜੂਰ ਕਿਹਾ ਜਾਂਦਾ? ਚਾਕਲੇਟ ਖਜੂਰ ਕਹਿੰਦੇ ਨੇ। ਠੀਕ ਹੋ ਗਿਆ, ਠੀਕ ਹੋ ਗਿਆ। ਔਰ ਸਭ ਤੋਂ ਮਹਿੰਗੀ ਤੁਹਾਡੇ ਕੋਲ ਜਿਹੜੀ ਸਭ ਤੋਂ ਮਹਿੰਗੀ ਖਜੂਰ ਇਹ
ਸਭ ਤੋਂ ਸਸਤੀ ਕਿਹੜੀ ਹੈ? ਸਭ ਤੋਂ ਸਸਤੀ ਹੈ ਪਾਕਿਸਤਾਨੀ ਆਪਣੀ ਜਿਹੜੀ ਸਿੰਧ ਦੀ ਆ ਰਹੀ ਦੇਸੀ ਹੈ, ਇਹ ਵੀ ਅੱਛੀ ਖਜੂਰ ਹੈ। ਅੱਛੀ ਖਜੂਰ ਹੈ, ਠੀਕ ਹੋ ਸਿਰਫ ਇਹ ਆਪਣੇ ਪੰਜਾਬ ਦੀ ਅਗਰ ਸਿੰਧ ਦੇ ਕੋਲੋਂ ਆਂਦੀ ਤੇ ਚਲੋ ਸਸਤੀ ਮਿਲਦੀ ਹੈ, ਅਗਰ ਬਾਹਰੋਂ ਆਂਦੀ ਹੈ ਇਹ ਖਜੂਰ ਅਗਰ ਇਹ ਰਮਜ਼ਾਨ ਬਾਜ਼ਾਰ ਤੋਂ ਬਾਹਰੋਂ ਖਰੀਦੋ ਤੇ ਕਿੰਨੇ ਦੀ ਮਿਲੇਗੀ? ਇਹ ਕਮ ਸੇ ਕਮ 13-1400 ਰੁਪਏ ਕਿਲੋ ਮਿਲੇਗੀ, ਕਮ ਸੇ ਕਮ। ਔਰ ਇੱਥੇ 1150 ਇੱਥੇ 1150 ਰੁਪਏ ਸਰਕਾਰੀ ਰੇਟ ਹੈ। ਇਹ ਰੇਟ ਡੇਲੀ ਲੱਗਦੇ ਨੇ ਤੁਹਾਡੇ? ਡੇਲੀ ਲੱਗਦੇ ਨੇ, ਡੇਲੀ ਨਿਊ ਰੇਟ ਆਉਂਦੇ ਨੇ, ਨਿਊ ਰੇਟ ਲੱਗਦੇ ਨੇ ਡੇਲੀ। ਕਦੀ ਘੱਟ ਆ ਜਾਂਦੇ ਨੇ, ਕਦੀ 5-10 ਉੱਤੇ ਆ ਜਾਂਦੇ ਨੇ ਬਸ। ਗਾਹਕ ਵਗੈਰਾ ਆ ਰਹੇ ਇੱਥੇ? ਹਾਂਜੀ ਗਾਹਕ ਸ਼ੁਕਰ ਅੱਲਾਹ ਬਾਬਾ, ਮੁਤਮਿਨ ਹੋ ਕੇ ਵੀ ਜਾ ਰਹੇ? ਹਾਂਜੀ ਮੁਤਮਿਨ ਹੋ ਕੇ ਵੀ ਜਾ ਰਹੇ, ਡੇਲੀ ਕਸਟਮਰ ਆ ਰਹੇ ਆ। ਤੁਸੀਂ ਦੱਸੋ ਤੁਹਾਨੂੰ ਬਾਜ਼ਾਰ ਦਾ ਮਾਹੌਲ ਕਿਹਦਾ ਲੱਗਿਆ? ਬਾਜ਼ਾਰ ਦਾ ਮਾਹੌਲ ਬਹੁਤ ਅੱਛਾ, ਡੇਲੀ ਕਸਟਮਰ ਆਂਦਾ ਹੈ। ਰੋਜ਼ੇ ਤੋਂ ਪਹਿਲੇ ਬਾਜ਼ਾਰ ਸਹੀ ਕਸਟਮਰ ਹੁੰਦਾ ਹੈ। ਹੁਣ ਵੀ ਦੇਖੋ ਰਸ਼ ਹੈਗਾ, ਕਾਫੀ ਕਸਟਮਰ ਹੈਗਾ। ਹੁਣ ਤਾਂ ਕੁਛ ਨਹੀਂ, ਜੁਮੇ ਤੋਂ ਬਾਅਦ ਕਾਫੀ ਕਸਟਮਰ ਹੈਗਾ ਸੀ। ਹੁਣ ਜਰਾ ਲੋਕੀ ਜਾ ਕੇ ਤਾਰੀਖ ਥੋੜੀ ਬਣਾਉਣ ਦਾ ਟਾਈਮ ਹੈ ਨਾ ਜਰਾ, ਤੇ ਹੁਣ ਤੇ ਕਾਫੀ ਦੁਨੀਆ ਨਿਕਲ ਗਈ, ਲੇਕਿਨ ਹਜੇ ਵੀ ਕੈਮਰਾ ਉਧਰ ਘੁਮਾਓ ਜਰਾ, ਕਿੰਨਾ ਕਸਟਮਰ ਹੈ। ਠੀਕ ਹੋ ਗਿਆ, ਤੁਹਾਨੂੰ ਨਜ਼ਰ ਆਈਏਗਾ, ਦੇਖੋ ਜਰਾ। ਓਵਰਆਲ ਤੁਹਾਨੂੰ ਇੱਥੇ ਬਾਜ਼ਾਰ ਦਾ ਮਾਹੌਲ ਕਿਹਦਾ ਲੱਗਿਆ? ਇੰਤਜ਼ਾਮੀਆਂ ਦਾ, ਸਫਾਈ ਸੁਥਰਾਈ, ਬਾਕੀ ਚੀਜ਼ਾਂ, ਚੈੱਕ ਐਂਡ ਬੈਲੈਂਸ ਵੀ ਹੁੰਦਾ? ਆ ਕੇ ਵੇਖਦੇ ਨੇ ਇੱਥੇ ਚੀਜ਼ਾਂ, ਰੇਟ ਵੇਖਦੇ ਨੇ, ਪੁੱਛਦੇ ਨੇ ਤੁਹਾਡੇ ਕੋਲ? ਹਾਂ ਅੱਜ ਵੀ ਇੱਕ ਅਫਸਰ ਆਏ ਸੀ, ਉਹਨਾਂ ਨੇ ਵਿਜ਼ਿਟ ਕੀਤਾ, ਉਹ ਵੇਖਦੇ ਰਹੇ ਨੇ ਇੱਥੇ ਖੜੇ ਹੋ ਕੇ ਖਜੂਰਾਂ, ਕਸਟਮਰ ਲੈ ਰਹੇ ਸੀ, ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਜੀ ਸਾਨੂੰ ਬੜੀ ਮੁਨਾਸਿਬ ਮਿਲੀ। ਉਹ ਇੱਥੇ ਮੇਰੇ ਖਿਆਲ ਨਾਲ ਕੋਈ ਅਫਸਰ ਹੀ ਹੈਗੇ ਸੀ, ਵਿਜ਼ਿਟ ਕਰਨ ਆਉਂਦੇ ਨੇ ਬਾਜ਼ਾਰ 'ਚ, ਜਿਹੜੇ ਆਪਰੇਸ਼ਨ ਵਾਲੇ ਹੁੰਦੇ ਨੇ ਅਫਸਰ। ਤੁਹਾਡੇ ਕੋਲ ਵੀ ਇੱਥੇ ਸਟਾਲ ਦੇ ਕੋਈ ਇਜ਼ਾਫੀ ਪੈਸੇ ਨਹੀਂ ਕਿਸੇ ਨੇ? ਨਹੀਂ ਕੋਈ ਵੀ ਨਹੀਂ, ਇੱਥੇ ਸਿਰਫ ਬੈਂਕ 'ਚ ਕਿਰਾਇਆ ਜਮ੍ਹਾਂ ਕਰਵਾਈਦਾ ਸਰਕਾਰੀ। ਠੀਕ ਹੋ ਗਿਆ, ਓਵਰਆਲ ਮੁਤਮਿਨ ਹੋਏ ਸਾਰੇ ਨਿਜ਼ਾਮ ਤੋਂ? ਹਾਂਜੀ। ਅੱਛਾ, ਪਹਿਲੇ ਵੀ ਇਹ ਸਹੂਲਤ ਬਾਜ਼ਾਰ ਸੀ, ਤੁਸੀਂ ਪਹਿਲੇ ਵੀ ਇੱਥੇ ਹੀ ਹੁੰਦੇ ਹੋ? ਹਾਂਜੀ ਸਾਨੂੰ 4-5 ਸਾਲ ਹੋ ਗਏ ਨੇ। ਅੱਛਾ, ਤੁਸੀਂ ਪੂਰਾ ਸਾਲ ਇੱਥੇ ਲਗਾਉਂਦੇ ਹੋ? ਪੂਰਾ ਸਾਲ ਹੀ ਲਗਾਉਂਦੇ ਹਾਂ। ਇਹ ਰਮਜ਼ਾਨ 'ਚ ਕਿੰਨਾ ਫਰਕ ਆਇਆ ਰੇਟ 'ਚ? ਸਹੂਲਤ ਬਾਜ਼ਾਰ ਤਾਂ ਵੈਸੇ ਵੀ ਸਸਤਾ ਹੁੰਦਾ ਆਮ ਦਿਨਾਂ ਤੋਂ। ਅਸੀਂ ਜਿਹੜੇ ਰੇਟ ਜਾ ਰਹੇ ਹਾਂ ਨਾ, ਇਹ ਮਹੀਨਾ ਪਹਿਲੇ ਵੀ ਇੱਥੇ ਇਹੀ ਰੇਟ ਸੀ। ਮੰਡੀ ਤੇਜ਼ ਹੈ ਲੇਕਿਨ ਇੱਥੇ ਰੇਟ ਉਹੀ ਨੇ, ਇੱਥੇ ਵਧੇ ਨਹੀਂ? ਵਧੇ ਨਹੀਂ। ਚਲੋ ਠੀਕ ਹੋ ਗਿਆ ਜੀ, ਮਿਹਰਬਾਨੀ ਜੀ, ਸ਼ੁਕਰੀਆ। ਅੱਛਾ ਭਾਈਜਾਨ, ਤੁਹਾਡੇ ਕੋਲ ਸਾਨੂੰ ਅਜਵਾ ਨਜ਼ਰ ਆਈ, ਇਸੇ ਵਜ੍ਹਾ ਤੋਂ ਤੁਹਾਨੂੰ ਮਾਈਕ ਵੀ ਪਕੜਾਇਆ ਔਰ ਗੱਲ ਵੀ ਕਰਨ ਲੱਗੇ। ਇਹ ਬਾਕੀ ਅਜਵਾ ਖਜੂਰ? ਜੀ ਭਾਈਜਾਨ ਅਜਵਾ ਹੈ। ਕਿਵੇਂ ਪਤਾ ਲੱਗਦਾ ਹੈ ਖਜੂਰ ਦੀ? ਕਿਵੇਂ ਭਾਈ ਤੁਹਾਨੂੰ ਪਛਾਣ ਨਹੀਂ ਗਈ? ਚੈੱਕ ਕਰੋ। ਪਛਾਣ ਤਾਂ ਹੈ ਜੀ, ਬਿਲਕੁਲ ਲੱਗ ਅਜਵਾ ਹੀ ਰਹੀ ਹੈ खजूर। लाग जो रही ओरिजिनल अजवा ही है। ये बाहरों मंगवाई जो इम्पोर्ट करवाई? ये 30 सौदे की होती है, ये आपको इधर से मिल जाएगी। अच्छा हाँ जी। इसका बाई रेट 4 रेट की है? इधर बाई 4 इधर आपको 3200 में मिलेगी। 3200 मिलेगी जी के जी। ठीक हो गया, जबरदस्त। इस तो अलावा जी वो पीछे खजूर पई वो केड़ी? इसके अलावा ये मशरूम है, उसके अलावा इम्पोर्टेड चाहिए तो आपको ये मिलेगी। हाँ मबरूम खजूर है ये। ठीक हो गया। इम्पोर्टेड केड़ी खजूर है जी? ये मबरूम है, मबरूम खजूर। ठीक हो गया। उसके अलावा कलमी भरी हुई है ये शरीफा। ठीक हो गया। ये भी अच्छी खजूर है। ये खजूर कित्थों दी है? ये होती है 1 2 3, ये तीनों ही सऊदी की होती है। सऊदिया। ठीक हो गया, तीनों ही सऊदिया दी जी भाई। और ਇਹ ਤਾਂ ਦੇਸੀ ਖਜੂਰ ਹੋ ਗਈ हाँ ਆਪਣੀ? जी सखर दी होंदी है। ਇਹਦਾ ਕੀ ਰੇਟ ਜੇ? अपन रेट सारे उत्ते लगे है जी। हाँ जी गवर्नमेंट रेट जे सारे। भी रखो 400 रुपए किलो जी है। ठीक हो गया। सब तो महंगी खजूर केड़ी पई ਤੁਹਾਡੇ ਕੋਲ? सब तो महंगी मेरे को अजवा है, इस तो बाद होंदी मेरे को सुखरी। ਉਹ ਕਿਹੜੀ ਜੇ? सुखरी होगी एसएम सेल सारी। अच्छा। और 4000 रुपए किलो होंदी। ਉਹਦੀ ਕੀ ਕੁਆਲਿਟੀ ਹੁੰਦੀ ਉਸ ਖਜੂਰ 'ਚ? मैंने ਉਹਦਾ ਜ਼ਾਇਕਾ ਸ਼ਾਇਦ ਅੱਛਾ ਹੁੰਦਾ ਹੈ। ਉਹ ਹੁੰਦੀ ਮਦੀਨਾ ਮਨਵਰਾ ਦੀ। ਅੱਛਾ, ਇਹ ਥੋੜੀ ਜਿਹੀ ਡਿਫਰੈਂਟ ਲੱਗ ਰਹੀ ਹੈ। ਇਹ ਕਿਹੜੀ ਖਜੂਰ ਹੈ? ਇਹ ਹੁੰਦੀ ਇਰਾਕ ਦੀ, ਇਹ ਹਾਰਡ ਹੁੰਦੀ ਥੋੜੀ ਜੀ। ਇਹ ਕੀ ਰੇਟ ਕੀ ਹੈ? ਤੁਹਾਡੇ ਵਗੈਰਾ ਜਵਾਨ ਬੰਦੇ ਖਾ ਸਕਦੇ ਨੇ। ਅੱਛਾ ਠੀਕ ਹੋ ਗਿਆ। ਔਰ ਬਦਾਮ ਕਿਹੜਾ ਕਿਹੜਾ ਪਿਆ ਤੁਹਾਡੇ? ਬਦਾਮ ਪੈਨ ਹਰ ਕਿਸਮ ਦਾ ਹੁੰਦਾ ਆਪਣੇ ਕੋਲ। ईरानी बादाम? अमेरिकन, ईरानी, इंडिपेंडेंस। सब तो अच्छा बादाम केड़ा? सबसे ज़्यादा अच्छा होता है तो फिर साडा अपना देसी होता है अब्दुलवादी। ठीक हो ठीक है ना, वो साबित पिया इस टाइम। वो केड़े इलाके चों आंदा है अपना? ये गिलगित दा होंदा है। ये अच्छा होंदा है? अच्छा बादाम होंदा है। रेट की है इंदा? रेट इंदा वैसे दुकान तो तुहानू मिलेगा मेरी बाजार बुद्ध बाजार के अंदर भी दुकान है। ठीक है। उधर हैगा 2200 रुपए किलो। अच्छा। बट इत्थे तो रमजान बाजार सोलह बाजार तुहानू 1800 रुपए किलो मिलेगा। और ईरानी बादाम की रेट है? ईरानी बादाम? ईरानी बादाम भाई तुहानू देखो ना साइज। ठीक हो गया, जबरदस्त। 3200 रुपए किलो रेट है, गाइस तुहानू इत्थे मिलेगा 2800 रुपए। और 1800 ਤੁਸੀਂ ਕਹਿ ਰਹੇ ਜੀ, और कह रहे जी इस तो अच्छा है अपना लोकल। मैं इस वजह से ਤੁਹਾਡਾ ਚੈੱਕ ਕਰਨਾ ਚਾਹ ਰਿਹਾ। ਜ਼ਾਇਕਾ ਅੱਛਾ ਹੁੰਦਾ। ਠੀਕ ਹੋ ਗਿਆ। ਜ਼ਾਇਕੇ ਦਾ ਆਇਲ ਦੇ ਹਿਸਾਬ ਨਾਲ ਜ਼ਿਆਦਾ ਅੱਛਾ। ਕਿੰਨਾ ਫਰਕ ਹੈ ਇੱਥੇ? ਡਰਾਈ ਫਰੂਟ ਵੀ ਕਹਿ ਰਹੇ ਨੇ ਸਸਤੇ ਨੇ। ਤੇ ਭਾਵੇਂ ਤੁਹਾਡੇ ਸਾਹਮਣੇ ਇਨਸ਼ਾਅੱਲਾ ਤੁਹਾਨੂੰ ਹਰ ਚੀਜ਼ ਨਜ਼ਰ ਆਈ। ਗਵਰਨਮੈਂਟ ਰੇਟ ਉੱਤੇ ਲਿਖੇ ਨੇ ਸਾਰੇ। ਠੀਕ ਹੋ ਗਿਆ। ਹਰ ਚੀਜ਼ 'ਚ ਫਰਕ ਹੈ? ਹਰ ਚੀਜ਼ 'ਚ ਭਾਵੇਂ ਇਨਸ਼ਾਅੱਲਾ ਤਾਲਾ ਫਰਕ ਹੈ। ओके। काजू भी सस्ता मिलेगा बाहर नालों इत्थे? इंशाल्लाह। ठीक हो गया। ਇਸ ਤੋਂ ਇਲਾਵਾ ਕਾਜੂ 4000 ਮਿਲੇਗਾ, ਤੁਹਾਨੂੰ ਤਾਂ 3200 ਮਿਲੇਗਾ। ਅੱਛਾ, ਇਹ ਕੀ ਜੇ? ਇਹ ਪੈਨਲਸੀ ਹੁੰਦੀ ਜੇ, ਪੰਜੀਰੀ ਵਗੈਰਾ ਯੂਜ਼ ਹੁੰਦੀ ਹੈ। ਠੀਕ ਹੋ ਗਿਆ। ਪੰਜੀਰੀ ਇਹ ਮੂੰਗਫਲੀ ਹੋ ਗਈ ਤੇ ਇਹ ਕੀ ਜੇ? ਪੰਪਿੰਗ ਸੀਡ ਹੁੰਦਾ ਕੱਦੂ ਦਾ ਬੀਜ। ਇਹ ਕਹਿੰਦੇ ਨੇ ਗਰੀਬਾਂ ਦਾ ਡਰਾਈ ਫਰੂਟ ਹੈ? ਨਹੀਂ ਗਰੀਬਾਂ ਦਾ ਡਰਾਈ ਫਰੂਟ ਨਹੀਂ, ਸਾਰੇ ਖਾਣ, ਗਰੀਬ ਖਾਣ, ਅਮੀਰ ਖਾਣ। ਨਹੀਂ ਇਹ ਸਸਤਾ ਹੈ ਨਾ, ਇਸ ਵਜ੍ਹਾ ਤੋਂ ਕਿਹਾ ਜਾਂਦਾ। ਨਹੀਂ ਸਸਤੀ ਕੋਈ ਚੀਜ਼ ਨਹੀਂ ਰਹਿ ਗਈ ਪਾਕਿਸਤਾਨ ਦੇ ਵਿੱਚ। ਇਹ ਕੀ ਰੇਟ ਕੀ ਇਹਦਾ? 400 ਰੁਪਏ 1600 ਰੁਪਏ ਕਿਲੋ। ਠੀਕ ਹੋ ਗਿਆ। 1600 ਰੁਪਏ ਕਿਲੋ। ਹਾਂਜੀ। ਉਹ ਇਹ ਤੌਂਦੇ ਰੰਗਾ ਹੋ ਗਿਆ ਨਾ, ਸੂਰਜਮੁਖੀ ਦੇ ਬੀਜ ਜਿਹੜੇ ਹੁੰਦੇ ਨੇ ਜੀ। ਸੂਰਜਮੁਖੀ ਪਾਏ ਨਾ ਪਏ ਨੇ। ਇਹ ਸੂਰਜ। ਇਹਦਾ ਕੀ ਰੇਟ ਜੇ? ਇਹ ਤੁਹਾਨੂੰ 1200 ਰੁਪਏ ਮਿਲੇਗਾ। ਫਾਇਦਾ ਕੀ ਇਹਦਾ? ਫਾਇਦੇ ਬੜੇ ਨੇ ਯਾਰ ਇਹਦੇ। ਪੱਠਿਆਂ ਵਾਸਤੇ ਤੁਸੀਂ ਇੰਨੀਆਂ ਚੀਜ਼ਾਂ ਤਾਂ ਲੈ ਕੇ ਬੈਠੇ ਹੋ, ਤੁਹਾਡੇ ਕੋਲ ਕੋਈ ਆ ਕੇ ਪੁੱਛ ਹੀ ਲਵੇ। ਪੰਜੀਰੀ ਯੂਜ਼ ਹੁੰਦੇ ਨੇ। ਵੀ ਇਹਦਾ ਫਾਇਦਾ ਕੀ ਬੰਦੇ ਨੂੰ? ਫਾਇਦਾ ਗਰਮ ਹੁੰਦੇ ਨੇ ਭਾਈ,
ਤੇ ਪੱਠੀਆਂ ਵਗੈਰਾ ਬਸ ਹੁੰਦੇ ਨੇ। ਅੱਛਾ, ਇਸ ਤੋਂ ਇਲਾਵਾ ਹੋਰ ਕੀ ਤੁਹਾਡੇ ਕੋਲ ਅਖਰੋਟ ਕੀ ਰੇਟ ਜੀ? ਅਖਰੋਟ ਯਾਰ ਤੁਹਾਨੂੰ ਮਿਲੇਗਾ 800 ਰੁਪਏ ਕਿਲੋ। ਤੇ ਕੋਈ ਤੁਹਾਡੇ ਨਾਲ ਆ ਕੇ ਬਹਿਸ ਕਰੇ ਇਸ ਤੋਂ ਵੀ ਸਸਤਾ ਕਰ ਲੈਂਦੇ ਹੋ ਕਿ ਰੇਟ ਫਿਕਸ ਹੈ? ਜਿਹੜਾ ਕੋ ਰੇਟ ਤੇ ਹੈਗਾ 900 ਰੁਪਏ, ਤੁਹਾਨੂੰ ਦੱਸਿਆ ਮੁਹੱਬਤ ਵਾਲਾ ਰੇਟ 800 ਰੁਪਏ ਕਿਲੋ, ਜਿਹੜਾ ਕੋ ਮਤਲਬ ਗਾਹਕ ਨੂੰ ਅਸੀਂ ਬਿਲਕੁਲ ਲੈਸ ਕਰਕੇ ਦੇ ਦਿੰਦੇ ਹਾਂ। ਠੀਕ ਹੋ ਗਿਆ। ਅੱਛਾ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਇੱਥੇ ਰਮਜ਼ਾਨ ਬਾਜ਼ਾਰ ਵਿੱਚ ਖਜੂਰਾਂ ਦੇ ਤਾਂ ਰੇਟ ਘੱਟ ਨੇ, ਇਸ ਤੋਂ ਇਲਾਵਾ ਡਰਾਈ ਫਰੂਟ ਦੇ ਵੀ ਤੁਹਾਨੂੰ ਜਿਹੜੇ ਨੇ ਨਾ ਰੇਟ ਉਹ ਇੰਤਹਾਈ ਮੁਨਾਸਬ ਮਿਲ ਰਹੇ ਨੇ। ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਦੁਬਾਰਾ ਹਾਜ਼ਰ ਹੋ। अस्सलाम वालेकुम भाई जान। वालेकुम सलाम। अच्छा भाई जान की चीज़ां पईयां ने अपने परचून का सारा सामान तकरीबन पिया है? परचून का सारा सामान पिया है। अच्छा रेट बाहरों कितना फर्क जी इत्थे? रेट तकरीबन हर चीज़ का 50-60 रुपए का 50-60 रुपए का फर्क कह रहे हो? बड़ा ज़्यादा फर्क है कह रहे हो? हाँ जी। दालें पैकेट भी है ने ਤੁਹਾਡੇ ਕੋਲ? घ्यो नहीं है, वो घ्यो की अलग शॉप है। मतलब फिर ਜਿਹੜੀ ਸ਼ਾਇਦ ਚਾਹੀਦੀ ਉਹ ਤਾਂ ਤੁਸੀਂ ਰੱਖੀ ਨਹੀਂ 50-60 ਕਿਉਂ ਜੀ ਘੱਟ ਹੁੰਦਾ ਤੇ ਤੁਹਾਡਾ ਰਾਸ਼ਨ ਨਹੀਂ ਮੁੱਕਣਾ ਸੀ। ਜਿਸ ਤਰ੍ਹਾਂ ਦਾਲਾਂ ਬਾਹਰ 320 रुपए किलो ने, ਸਾਡੇ ਕੋਲ 240 रुपए किलो है। ठीक हो गया। ਤੇ ਜਿਸ ਤਰ੍ਹਾਂ ਗੁੜ है बाहर 220-40 है, हमारे पास 200 रुपए किलो है। मसाले ठीक दे रहे हो, बेहतरीन बेहतरीन देसी दालें होती हैं और मसाले वगैरह सारे देसी हैं। ठीक हो गया, ठीक हो गया। मिर्चा मसाले हम खुद पिसवा के, और जो भी चीज़ें होती हैं हमारी खुद की हैं, बेसन दालें जितनी भी हैं वो भी रेट में फर्क है जी, सब का रेट में सब में कटने सब चीज़ें बिल्कुल ठीक हो गया। यानी कि घ्यो और चीनी तो बकायदा वो बाजार वाले आप ही दे रहे हैं क्योंकि वो गवर्नमेंट ने खुद सहूलत दी, क्योंकि उन्हें क्या सी कि चीज़ असी खुद मुहैया करांगे बाजार वाले सब्सिडी रखी है। ठीक हो गया। चलो गाहक वगैरह ठीक आ रहे हैं बाजार में? अल्लाह का शुक्र। ਅੱਛਾ ਭਾਈ ਜਾਨ, ਅਸੀਂ ਜਦੋਂ ਐਂਟਰ ਹੋਏ ਆ ਬਾਜ਼ਾਰ 'ਚ ਉੱਥੇ ਅਸੀਂ ਵੀਲ ਚੇਅਰ ਦੇਖੀ ਹੈ, ਫਿਰ ਉਸ ਤੋਂ ਅੱਗੇ ਅਸੀਂ ਆ ਦੇਖਿਆ ਕਸਟਮਰ ਕੇਅਰ ਸੈੱਲ ਹੈ, ਫਿਰ ਅੱਗੇ ਅਸੀਂ ਆ ਦੇਖ ਰਹੇ ਹਾਂ ਸੀਨੀਅਰ ਸਿਟੀਜ਼ਨ ਕੈਂਪ ਹੈ। ਥੋੜਾ ਦੱਸੋ ਸਾਨੂੰ ਇਹਨਾਂ ਤਿੰਨਾਂ ਚੀਜ਼ਾਂ ਦੇ। ਜਿਹੜੇ ਬਜ਼ੁਰਗ ਸ਼ਹਿਰੀ ਨੇ ਉਹਨਾਂ ਵਾਸਤੇ ਜਿਹੜੇ ਚੱਲ ਫਿਰ ਨਹੀਂ ਸਕਦੇ, ਮਤਲਬ ਖਵਾਤੀਨ ਹੋ ਗਈਆਂ, ਔਰਤ ਹੋ ਗਿਆ, ਵੀਲ ਚੇਅਰ ਉਹਨਾਂ ਵਾਸਤੇ ਰੱਖੀ ਗਈ ਹੈ ਔਰ ਬਕਾਇਦਾ ਗਾਰਡ ਦਿੱਤਾ ਗਿਆ ਉਹਨਾਂ ਨੂੰ। ਅੱਛਾ, ਉਹ ਗਾਰਡ ਉਹਨਾਂ ਦੇ ਨਾਲ ਬਕਾਇਦਾ ਜਾਏਗਾ ਵੀਲ ਚੇਅਰ ਦੇ ਨਾਲ ਉਹਨਾਂ ਦਾ ਸਮਾਨ ਖਰੀਦੋ ਫਰੋਖਤ ਕਰਕੇ ਸੀਨੀਅਰ ਸਿਟੀਜ਼ਨ ਕੈਂਪ ਬਣਾਇਆ ਗਿਆ ਇਸ ਹਵਾਲੇ ਨਾਲ ਕਿ ਜਿਹੜਾ ਬਜ਼ੁਰਗ ਹੋਏਗਾ ਜਿਹਦੇ ਕੋਲ ਸਮਾਨ ਖਰੀਦਿਆ ਨਹੀਂ ਜਾਏਗਾ, ਇੱਥੇ ਬਹਿ ਕੇ ਆਪਣੀ ਪਰਚੀ ਬਣਾ ਕੇ ਉਹ ਦੇਵੇਗਾ ਸਾਨੂੰ, ਅਸੀਂ ਉਹਨੂੰ ਸਮਾਨ ਖਰੀਦ ਕੇ ਦਿਆਂਗੇ, ਉਹਦੇ ਕੈਂਪ ਤੱਕ ਉਹਨੂੰ ਮੁਹੱਈਆ ਕੀਤਾ ਜਾਏਗਾ। ਤੁਹਾਡੇ ਬੰਦੇ ਆਪ ਖਰੀਦ ਕੇ ਸਮਾਨ ਉਹਨੂੰ ਲਿਆ ਕੇ ਦੇਣਗੇ? ਸਮਾਨ ਖਰੀਦ ਕੇ ਉਹਨੂੰ ਦੇਣਗੇ, ਉਹ ਚੈੱਕ ਕਰਨਗੇ, ਫਿਰ ਉਸ ਤੋਂ ਬਾਅਦ ਪੇਮੈਂਟ ਦੇਣਗੇ। ਠੀਕ ਹੈ, ਉਹਨਾਂ ਦਾ ਪ੍ਰੋਸੀਜਰ ਮਤਲਬ ਜਿਹੜਾ ਨਾ ਸੀਨੀਅਰ ਸਿਟੀਜ਼ਨ ਕੈਂਪ ਦਾ। ਠੀਕ ਹੋ ਗਿਆ। ਔਰ ਇਹ ਕਸਟਮਰ ਕੇਅਰ ਸੈੱਲ ਹੈ, ਜਿਹੜਾ ਕਸਟਮਰ ਕੇਅਰ ਸੈੱਲ ਹੈ ਇਸ ਵਜ੍ਹਾ ਤੋਂ ਬਣਾਇਆ ਗਿਆ, ਅਗਰ ਕਿਸੇ ਕਸਟਮਰ ਦੀ ਕਿਸੇ ਕਿਸਮ ਦੀ ਕੰਪਲੇਨ ਹੁੰਦੀ ਹੈ ਜੀ ਮੇਰਾ ਇਹ ਨਾਪ ਤੋਲ ਦੇ ਵਿੱਚ ਫਰਕ ਹੈ ਜਾਂ ਮੇਰੇ ਕੋਲ ਕਿਸੇ ਨੇ ਪੈਸੇ ਜ਼ਿਆਦਾ ਲਏ ਨੇ, ਫੌਰੀ ਤੌਰ ਤੇ ਸਾਨੂੰ ਕੰਪਲੇਨ ਕਰੇ। ਠੀਕ ਹੈ, ਅਸੀਂ ਉਹਦੀ ਕੰਪਲੇਨ ਦਾ ਹਵਾਲਾ ਕਰਵਾਵਾਂਗੇ ਫੌਰਨ। ਤਕਰੀਬਨ 5 ਮਿੰਟ ਕੋਈ ਚੀਜ਼ ਅਗਰ ਉਹਨੂੰ ਨਹੀਂ ਮਿਲ ਰਹੀ ਤੇ ਤੁਸੀਂ ਪ੍ਰੋਵਾਈਡ ਕਰਵਾ ਕੇ ਦਿਆਂਗੇ। ਅਸੀਂ ਇਸ ਲਈ ਕਸਟਮਰ ਕੇਅਰ ਸੈੱਲ ਬਣਾਇਆ ਹੈ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ, ਅਸੀਂ ਇੱਥੇ 1122 ਵਾਲੇ ਵੀ ਦੇਖ ਰਹੇ ਹਾਂ ਅਸੀਂ ਕਿ ਹੰਗਾਮੀ ਸੂਰਤ ਹਾਲ 'ਚ ਜੀ ਅਗਰ ਕੋਈ ਨਾ ਕੋਈ ਹੰਗਾਮੀ ਸੂਰਤ ਹਾਲ ਤੇ ਕੋਈ ਮਸਲਾ ਐਮਰਜੈਂਸੀ ਹੁੰਦੀ ਤੇ 11 ਵਜੇ ਸਾਡੇ ਕੋਲ ਮੌਜੂਦ ਹੈ। ਅਸੀਂ ਸਾਨੂੰ ਕਾਲ ਕਰਨ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਸਾਡੇ ਕੋਲ ਮੌਜੂਦ ਬੈਠੀ ਹੈ, ਅਸੀਂ ਇਹਨਾਂ ਕੋਲ ਫੌਰੀ ਜਿਹੜਾ ਨਾ ਕੰਮ ਆਪਣਾ ਕਰਵਾ ਸਕਦੇ ਹਾਂ। ਓਵਰਆਲ ਚੀਜ਼ਾਂ ਇੱਥੇ ਖਤਮ ਹੋਣ ਤੇ ਬੈਕਅਪ ਵੀ ਮੌਜੂਦ ਹੈ, ਹਰ ਚੀਜ਼ ਦਾ ਬੈਕਅਪ ਮੌਜੂਦ ਹੈ, ਫਰੂਟ ਦਾ ਬੈਕਅਪ ਮੌਜੂਦ ਹੈ, ਸਬਜ਼ੀ ਦਾ ਬੈਕਅਪ ਮੌਜੂਦ ਹੈ, ਕਰਿਆਨੇ ਦਾ ਮਤਲਬ ਓਵਰਆਲ ਆਈਟਮ ਜਿੰਨੀ ਵੀ ਉਹਨਾਂ ਸਭ ਦਾ ਜਿਹੜਾ ਨਾ ਬੈਕਅਪ ਮੌਜੂਦ ਹੈ ਬਾਜ਼ਾਰ ਦੇ ਵਿੱਚ। ਓਵਰਆਲ ਲੋਕ ਮੁਤਮਿਨ ਹੋ ਕੇ ਜਾ ਰਹੇ ਨੇ? ਹਾਂਜੀ ਅਲਹਮਦੁਲਿਲਾ ਲੋਕ ਮੁਤਮਿਨ ਨੇ, ਸੈਟੀਸਫਾਈ ਨੇ ਲੋਕ। ਜੀ ਭਾਈ ਜਾਨ, ਚੀਜ਼ਾਂ ਮਿਲ ਰਹੀਆਂ ਨੇ ਫਿਰ ਤੁਹਾਨੂੰ? ਚੀਜ਼ਾਂ ਸਾਰੇ ਕੋਈ ਵੀ ਨਹੀਂ। ਸੇਬ ਜਿਹੜਾ ਉਹ 450 ਰੁਪਏ ਕਿਲੋ ਹੈ ਤੇ 270 ਰੁਪਏ। ਚੀਨੀ ਵੇਖ ਲਓ ਤੁਸੀਂ, ਕੱਲ ਪਿਛਲੇ ਟਾਈਮ ਆਏ ਨੇ ਤੇ ਲੇਕਿਨ ਉਹ 2 ਕਿਲੋ ਤੋਂ ਵੱਧ ਨਹੀਂ ਦੇ ਰਹੇ। 10 ਰੁਪਏ ਦਾ ਫਰਕ ਹੈ ਸਿਰਫ, ਕੋਈ ਐਡਾ ਫਰਕ ਨਹੀਂ। ਬਾਹਰ 150 ਰੁਪਏ ਕਿਲੋ ਮਿਲਣ ਦੀ ਹੈ, ਇੱਥੇ 140 ਮਿਲਣ ਦੀ ਹੈ। ਆ ਜਾ ਕੇ ਆਲੂ ਤੇ ਪਿਆਜ਼ ਹੀ ਲੋਕਾਂ ਖਾਣਾ, ਹੋਰ ਕੋਈ ਸਹੂਲਤ ਨਹੀਂ। ਬਾਕੀ ਆਟਾ ਵਗੈਰਾ ਵੀ ਮਿਲ ਰਿਹਾ ਸਸਤਾ? ਆਟਾ ਤੇ ਮਿਲ ਰਿਹਾ 850 ਦਾ ਦੇ ਰਹੇ ਨੇ। ਆਟਾ ਤੇ ਨਹੀਂ ਨਾ ਸਾਰਾ ਖਾਣਾ, ਲੋਕਾਂ ਨੂੰ ਹੋਰ ਬੜੀਆਂ ਚੀਜ਼ਾਂ ਨੇ ਜਿਹੜੀਆਂ ਸਸਤੀਆਂ ਮਿਲਣ, ਜ਼ਰੂਰਤ ਦੇ ਤਹਿਤ ਮਿਲਣ। ਅੱਛਾ, ਕੋਈ ਫਰੂਟ ਦੇ ਰੇਟ 'ਚ ਤੁਹਾਨੂੰ ਬਿਹਤਰ ਨਜ਼ਰ? ਕੋਈ ਕਮੀ ਨਹੀਂ ਸਰ, ਫਰੂਟ ਤੇ ਮਾੜੇ ਬੰਦੇ ਦੀ ਪਹੁੰਚ ਤੋਂ ਦੂਰ ਹੈ। ਉਹ ਤੇ ਫਰੂਟ ਖਰੀਦ ਨਹੀਂ ਸਕਦਾ, ਉਹ ਤੇ ਸਿਰਫ ਦਾਲ ਰੋਟੀ ਪੂਰੀ ਕਰ ਸਕਦਾ। ਨਾ ਚਿਕਨ ਖਰੀਦ ਸਕਦਾ, ਨਾ ਫਰੂਟ ਖਰੀਦ ਸਕਦਾ, ਨਾ ਚੀਨੀ ਖਰੀਦ ਸਕਦਾ। ਸਿਰਫ ਇਹ ਵੇ ਕਿ ਆਲੂ ਪਿਆਜ਼ ਜਿਹੜਾ ਉਹ ਇਨਸਾਨ ਖਰੀਦ ਸਕਦਾ। ਬਾਕੀ ਇੱਥੇ ਵੈਸੇ ਮਿਲ ਰਹੀ ਆ ਰਿਸ਼ਾ? ਮਿਲ ਤੇ ਰਹੀ ਹੈ ਸਰ, ਜਦੋਂ ਉਹਦੇ ਚ ਰਿਲੀਫ ਹੀ ਨਹੀਂ ਮਿਲ ਰਿਹਾ ਤੇ ਫਾਇਦਾ ਕੀ ਉਹਦਾ। ਸਵੇਰ ਤੋਂ ਮੈਂ ਵੇਖ ਰਿਹਾ ਕਿ ਮੈਂ ਖੁਦ ਕਿਨਾਰੇ ਤੇ ਵੇਖ ਰਿਹਾ ਕਿ ਸਵੇਰ ਤੋਂ ਬੰਦੇ ਆ ਰਹੇ ਨੇ, ਮੀਡੀਆ ਟਾਕ ਕਰ ਰਹੇ ਨੇ ਤੇ ਉਹ ਜਾ ਰਹੇ ਨੇ। ਇਹਨਾਂ ਦੇ ਕੁਝ ਨੁਮਾਇੰਦੇ ਜਿਹੜੇ ਰੇਹੜੀਆਂ ਦੇ ਵਿੱਚ ਚੀਜ਼ਾਂ ਰੱਖ ਕੇ ਨਾ ਉਹ ਫੋਟੋ ਸ਼ੂਟ ਕਰ ਰਹੇ ਨੇ। ਐਡੇ ਬੇਹੂਦਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਮਤਲਬ ਸਿਰਫ ਫੋਟੋ ਸ਼ੂਟ ਹੀ ਚੱਲ ਰਿਹਾ? ਫੋਟੋ ਸ਼ੂਟ ਹੀ ਚੱਲ ਰਿਹਾ ਸਰ। ਇਹ ਵੇਖੋ, ਇਸ ਤੋਂ ਪਹਿਲੇ ਕੰਮ ਹੋਇਆ
ਲੱਖਾਂ ਕਰੋੜਾਂ ਰੁਪਈਆ ਲੱਗ ਗਿਆ ਮਾਡਲ ਬਾਜ਼ਾਰ ਦੇ ਅੰਦਰ। ਹਰ ਚੀਜ਼ ਨਵੇਂ ਪੁਰਾਣੀਆਂ ਪੁੱਟ ਕੇ ਨਵੀਆਂ ਲਾ ਦਿੱਤੀਆਂ ਨੇ ਉਹਨਾਂ। ਪੌਦੇ ਲੱਗੇ ਸਨ, ਉਹ ਪੁੱਟ ਕੇ ਨਵੇਂ ਲਾ ਦਿੱਤੇ ਨੇ। ਕੋਈ ਚੀਜ਼ ਲੇਕਿਨ ਇਹ ਵੇ ਕਿ ਆਟੇ ਦਾ ਮਤਲਬ ਸਜਾਵਟ ਪੂਰੀ ਹੈ ਤੇ ਅੰਦਰੋਂ ਕੰਮ ਆਵਾਮ ਦੀ ਸਹੂਲਤ ਕੁਝ ਵੀ ਡੈਕੋਰੇਸ਼ਨ ਪੂਰੀ ਸਾਰੇ ਆਵਾਮ ਤੇ ਮਰ ਗਈ, ਮਾਸ਼ੀ ਤੌਰ ਤੇ ਮਾਰ ਦਿੱਤਾ ਆਵਾਮ ਨੂੰ। ਇਹਨਾਂ ਸਿਰਫ ਉਹ ਅੱਲਾਹ ਪਾਕ ਨੇ ਜਿੰਨੇ ਉਹਨੇ ਸਾਹ ਲਏ ਨੇ ਨਾ, ਗਰੀਬ ਬੰਦੇ ਦੇ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ, ਜਦੋਂ ਉਹਦਾ ਹੁਕਮ ਹੋਣਾ ਉਦੋਂ ਹੀ ਮਰਨਾ ਉਹਨੇ, ਵੈਸੇ ਮਾਰ ਦਿੱਤਾ ਹੈ। अस्सलाम वालेकुम। बुजुर्गों की खरीदे आज? मैंने चिकन खरीदा है जी, और ये मेरे भाई हैं, इन्होंने प्याज लिए, आलू लिए। आलू बाजार में 30 रुपए थे, यहाँ तो 20 रुपए किलो मिले। वेरी गुड। मरीम नवाज शरीफ ने तो कमाल किया जी। ठीक है। प्याज भी यहाँ माशाल्लाह सस्ता है, 58-58 रुपीज़ पर केजी लिया। ठीक है। और माशाल्लाह इस तरह अभी और देख रहे थे, आटा लेने जा रहा था। ठीक है, मतलब चीज़ें सस्ती मिल रही हैं माशाल्लाह जी। बहुत अच्छे जी, बहुत अच्छे है, हम बहुत खुश हैं हम माशाल्लाह। चीनी और आटा वगैरह भी खरीदना है? चीनी नहीं मिली थी, चीनी कह रहे थे खत्म हो गई। अच्छा, वो तो कह रहे हैं मेरे ख्याल से चीनी आ रही दोबारा दे आगे। हम चीनी लेके जाएंगे, आटा लेने जा रहा था मैं। ठीक हो गया। बाकी मुतमिन और रमजान बाजार से काम बहुत अच्छा जी, बड़ा दिल खुश है जी माशाल्लाह। ये मेरे भाई हैं, ये हैं दूसरी पार्टी के। अच्छा, तो मैं ज़बरदस्ती लेके आया था, मैं क्या आओ हमारी लीडर का देखो, मरीम नवाज शरीफ का काम। अब इनसे भी पूछिए। हाँ जी सर। हाँ जी, देखो पार्टी जो अपनी जगह पे है, लेकिन जो भी बंदा काम अच्छा करेगा वो बेहतर करेगा, तो उसके लिए हमारी जान भी हाजिर है। ये काम अच्छा किया इसने, और हमें बहुत मुतमईन है इस बाजार से। अच्छा सर, कुछ और भी काम ਤੁਹਾਨੂੰ अच्छे लगे ने उन्होंने? और काम दे मतलब वैसे मतलब कर रही, कंस्ट्रक्शन के काम भी कर रही है, रोड्स के काम कर रही है। अच्छी बात है, बहुत अच्छी बात है। और उसमें कुछ थोड़ी सी जो कमी कोताही है उसको भी वो दूर करने की कोशिश कर रही है, और ये कोशिश ही होती है इंसान को जो ऊपर ले जाती है, और ये कोशिश करनी चाहिए उसको, और वो कर भी रही है। हम अच्छा, ਤੁਹਾਡੇ भाई मान गए ना कि कोशिश हो रही है? नहीं माशाल्लाह, नहीं मानना क्या, जो नज़र आता है वो तो है जी, नज़र आता है जी, ऐसी कोई बात नहीं है। दिन है दिन ही कहेंगे, रात तो नहीं कहेंगे। ये पीटीआई वालों का कीड़ा ऐसा ऐसा ख़त्म हो रहा है इंशाल्लाह ताला, कोई ऐसी बात नहीं, हो जाएंगे ठीक है। बहुत अच्छे काम हो रहे हैं पंजाब की हद तक तो बहुत ज़्यादा। अच्छा, माशी मामला तो तुसी किवें देख रहे हो सर? वो भी आहिस्ता आहिस्ता ठीक होगा जी इंशाल्लाह ताला। सर 2-2.5 साल तो हो गया ना, कितना 2.5 साल तो नहीं, अभी 2 साल हुए, फरवरी है ना, 24 फरवरी में आए थे। ठीक हो गया। तो हुकूमत मार्च में बनी थी जाके, ठीक है कि नहीं? ठीक हो गया। अब वो है कि थोड़ा सा टाइम तो लगा है, लेकिन बेहतर हो रहा है अल्लाह की मेहरबानी से। थोड़ा सा इंटरनेशनल लेवल पे भी कुछ चीज़ें हैं, वो वफाक के लेवल पे वो कंट्रोल हो जाए, जैसे बिजली सस्ती हो जाए, आवाम को ये रिलीफ मिले। बिजली महंगी करी जा रहे हैं, वो इनके चाचा जी जो हैं मरीम साहबा के, वो जो है ना वो तुन के रखा हुआ है काम। पेट्रोल इस बार फिर 5 रुपये लीटर महंगा कर दिया। अच्छा सर, एक सवाल है, अगर आप जी हुकूमत चल रही है तो सिर्फ मरीम नवाज से काम काट दो, पीछे की नजर आ रहा था? कुछ भी निशान बुरा मरीम नवाज की मुसलमान नून दे कर देते खंडर है पाकिस्तान। नहीं ऐसी और गल बात कर रहे हैं हम, बात कुछ और कर रहे हैं। कुछ भी नहीं है, वफाक तो कुछ नहीं, यही कर रही है बेचारी, दिन रात एक स्ट्रगल कर रही है। अब देखो ना, जैसे वो पीछे हुआ था नीले गुंबद वाला केस, तो एसी को, डीसी को अगले ने लैन हाजिर कर दिया, आईजी को, सब चीज़ों को करिए। बड़े इनिशिएटिव है, बहुत अच्छे हैं माशाल्लाह। अल्लाह ताला इसको हिम्मत दे। लेडीज़ है, एक औरत हो के, और बहुत अच्छा शेमफुल है मर्दों के लिए, जैसे और सूबों में लोग काम करते हैं। इनके चाचा जी को ही देख लो, उनको तो सिर्फ जहाज में दौड़ने भागने का शौक है, ड्रम से जफियां डालने का शौक है। वफाकी हुकूमत तो खुश नहीं हो, सूबाई हुकूमत तो खुश इससे खुश हैं हम। इसके लेवल तक जो हो रहा है माशाल्लाह अच्छे काम कर रही है, जो अप्रिशिएट करने वाली बात है माशाल्लाह। सर तुसी की हो गए वफाकी हुकूमत ठीक है? सर मेरे को क्या कह रहे हैं कि शबाज शरीफ जहाज से जा रहा है तो कौन जाएगा? तुसी मैं जावांगे। कल उन्हें उन्होंने कहा असी किसी सूरत तस्लीम नहीं करना, ये कोई छोटा काम है। अल्लाह पाक उन्होंने वो काम लै रहा है, किसी वो तो करन लगे ने सर। सर ये तुसी कहंदे पे ना कि पाकिस्तान के खिलाफ ने ना, और तौबा करो अल्लाह करो, इस मुल्क से केड़ा नहीं फर्ज करो, कहंदे ने कि अगर मजबूरी है किसी सूरत हाल च जाके अमन कायम करने वास्ते तस्लीम कर लेना। नहीं सर, किसी भी सूरत में ऐसी तस्लीम कर नहीं सकते। असि फर्ज करो ਤੁਹਾਡੀ जमात ही कहती, फिर की कहोगे? किसी भी सूरत नहीं हो सकता, किसी फिर आदी जमात नु की कहोगे? पाकिस्तानी कोई बंदा नहीं तस्लीम करेगा। ए किहड़े बंदे इत्थे गल चुकदे ना कि करन लगे ने, ए पाकिस्तान के खिलाफ ने, ए पाकिस्तान के खिलाफ लोग ने। पिछले दिनों च जेड़ा ए पाकिस्तान के इजलास होया पीस बोर्ड दा, ट्रंप नाल इन्हां नु केड़ा तस्लीम करेगा? अल्लाह मियां उन्हां नु फना बर्बाद कर देगा, केड़ा भी करेगा, चाहे वो नून लीग होवे, चाहे जेड़ा मर्जी हो, तुसी हो मैं होवां, ਅਸੀਂ ਸੋਚਾਂਗੇ ਤਾਂ ਅਸੀਂ ਫਨਾ ਹੋ ਜਾਵਾਂਗੇ। ਚਲੋ ਠੀਕ ਹੋ, ਸਾਡਾ ਕੀਦਾ ਹੈਗਾ। अस्सलाम वालेकुम। वालेकुम। वो सारे की लाई जा रहे हो? ये रोल पट्टी, समोसा पट्टी,
ਅੱਛਾ ਰਮਜ਼ਾਨ ਦੀ ਫਖਰੀਆ ਪੇਸ਼ਕਸ਼ ਹਾਂਜੀ 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 ਉਸ ਤਰੀਕੇ ਲਾ ਰਹੇ ਠੀਕ ਹੋ ਗਿਆ ਤੇ ਇਹ ਹੋਰ ਕੀ ਹੈ ਤੁਹਾਡੇ ਕੋਲ? ਸਾਡੇ ਕੋਲ ਮੇਰੇ ਕੋਲ 3 ਪੈਕਟ ਰਹਿ ਗਏ ਨੇ ਫਰੈਸ਼ ਪੀਸ ਰਹਿ ਗਏ 3 ਪੈਕਟ ਸਬਜ਼ੀ ਵਾਲੇ ਰਹਿ ਗਏ ਥੋੜੀ ਸੀ ਸਮੋਸੇ ਵਾਲੀ ਤੇ ਰੋਲ ਪੱਟੀ ਰਹਿ ਗਈ ਹੈ। ਠੀਕ ਹੋ ਗਿਆ ਜੀ ਜੀ। ਤੇ ਇਹ ਬਾਜ਼ਾਰ ਠੀਕ ਲੱਗ ਰਿਹਾ ਤੁਹਾਨੂੰ? अल्हम्दुलिल्लाह अल्हम्दुलिल्लाह। पहले कितने काम करते थे तुम? मेरा ना बाहर गिरने का बेलना है ठीक है, रमज़ान में तो जूस बंद हो जाता है, मैं कि चलो ये भी लगा लेता हूँ। रमज़ान से तुसी आजकल कर रहे हो? हाँ जी रमज़ान में ये कर रहे हैं। ठीक रिस्पांस मिल रहा है? अल्हम्दुलिल्लाह अच्छा मिल रहा है। ਇੱਥੇ ਮਾਹੌਲ कैसा लग रहा है ਤੁਹਾਨੂੰ? अल्हम्दुलिल्लाह अल्हम्दुलिल्लाह बेहतर लग रहा है। ठीक है जी जी। आवाम ਨੂੰ ਵੀ ਚੀਜ਼ਾਂ ਜੁਦਾ ਮਿਲ ਰਹੀਆਂ ਨੇ ਇੱਥੇ? जी जी मिल रही है आवाम ले रही है, खरीदो फरोख्त कर रहे हैं। स्टॉल ਤੁਹਾਨੂੰ ठीक रेट पे मिल गया? जी हाँ, हालांकि तो वोचर नहीं निकला, बस हमें ये बताया गवर्नमेंट का जो वोचर निकलेगा आपको वही लगेगा। अच्छा कोई सिफारिश नहीं, कोई पैसे नहीं कोई सिफारिश कोई जेड़ा मर्जी आम बंदा आगे अभी तक पैसे नहीं लिए है ना, कि जो गवर्नमेंट का वोचर होगा आप वही अदा करना। चलो बेहतर हो गया, गवर्नमेंट का जेड़ा वोचर होगा वही तुम दोगे। जी जी ठीक हो गया, जाओ जी आगे आ जाओ। खरीदारी करना आए हो? खरीदारी करना है। चीज़ां मिल रही हैं इत्थे? ठीक जी अल्हम्दुलिल्लाह सारा कुछ मिल रहा है। रेट भी ठीक मिल रहे हैं? रेट भी मुनासिब ने, बेहतर ने। बाहरों के अंदर है बाजार च कितना फर्क फील होया तुहानू? ज़्यादा नहीं है लेकिन अपना ठीक है, चीज़ां फ्रेश ने सारियां, ठीक है मेन चीज़ है, और रेट भी मुनासिब है, कोई थोड़ा बहुत ही फर्क है लेकिन ठीक है। अच्छा रमज़ान ਜਿਹੜਾ ਮਾਡਲ ਬਾਜ਼ਾਰ ਹੈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਹੋਣੇ ਚਾਹੀਦੇ ਨੇ ਇਸ ਤਰ੍ਹਾਂ ਦੇ ਕੰਮ? ਜ਼ਾਹਿਰ ਹੈ ਬਿਲਕੁਲ ਹੋਣਾ ਚਾਹੀਦਾ ਜੀ, ਆਵਾਮ ਵਾਸਤੇ ਸਹੂਲਤ ਹੈ, ਇੱਕ ਜਗ੍ਹਾ ਤੋਂ ਹਰ ਚੀਜ਼ ਮਿਲ ਜਾਂਦੀ, ਜਿਸ ਤਰ੍ਹਾਂ ਤੁਸੀਂ ਕਿਸੇ ਵੱਡੇ ਸਟੋਰ ਤੇ ਚਲੇ ਜਾਂਦੇ ਹੋ ਇਸੇ ਤਰ੍ਹਾਂ ਇੱਥੋਂ ਚੀਜ਼ਾਂ ਮਿਲ ਜਾਂਦੀਆਂ ਨੇ ਔਰ ਰੇਟ ਮੁਨਾਸਿਬ ਨੇ, ਟੈਕਸਿਸ ਕਮ ਨੇ ਇੱਥੇ। ਓਵਰਆਲ ਕੀ ਦੇਖਦੇ ਹੋ ਪੰਜਾਬ ਹੁਕੂਮਤ ਜਿਹੜੇ ਕੰਮ ਕਰ ਰਹੇ ਨੇ ਵਜ਼ੀਰ ਆਲਾ ਸਾਹਿਬ? ਮਾਸ਼ਾਅੱਲਾ ਬਹੁਤ ਅੱਛਾ ਕੰਮ ਕਰ ਰਹੇ ਨੇ ਜੀ, ਅਸੀਂ ਬੜੇ ਹੈਪੀ ਹਾਂ ਉਹਨਾਂ ਦੇ ਨਾਲ, ਉਹਨਾਂ ਦੀ ਹਕੂਮਤ ਤੋਂ ਬੜੇ ਖੁਸ਼ ਹਾਂ ਅਸੀਂ ਮਾਸ਼ਾਅੱਲਾ, ਬਹੁਤ ਅੱਛਾ ਮਰੀਮ ਸਾਹਿਬਾ ਕੰਮ ਕਰ ਰਹੇ ਨੇ। ਫਿਰ ਤੁਹਾਨੂੰ ਪੰਜਾਬ ਜਾਂ ਮੁਲਕ ਤਰੱਕੀ ਕਰਦਾ ਨਜ਼ਰ ਆ ਰਿਹਾ? ਜੀ ਅਲਹਮਦੁਲਿਲਾ, ਕਿਉਂ ਨਹੀਂ ਆ ਰਿਹਾ, ਸਾਰਿਆਂ ਨੂੰ ਨਜ਼ਰ ਆ ਰਿਹਾ। ਠੀਕ ਹੋ ਹਾਂਜੀ ਪੂਰਾ ਪਾਕਿਸਤਾਨ ਖੁਸ਼ ਹੈ ਮਾਸ਼ਾਅੱਲਾ ਜੀ, ਇਹਨਾਂ ਦੀ ਜ਼ੇਰੇ ਨਿਗਰਾਨੀ ਬਹੁਤ ਅੱਛੇ ਕੰਮ ਹੋ ਰਹੇ ਨੇ, ਹਕੂਮਤ ਦੇ ਜੋ ਵੀ ਮਾਮਲਾਤ ਇਸ ਟਾਈਮ ਚੱਲ ਰਹੇ ਨੇ ਬਹੁਤ ਅੱਛੇ ਨੇ, ਜਿੰਨੇ ਵੀ ਪ੍ਰੋਜੈਕਟ ਨੇ ਸਭ ਬਹੁਤ ਅੱਛੇ ਨੇ ਅਲਹਮਦੁਲਿਲਾ। ਅੱਲਾਹ ਤਾਲਾ ਸਾਨੂੰ ਜਲਦੀ ਤਰੱਕੀ याफ्ता ਵੀ ਕਰੇਗਾ ਔਰ ਕਰਜ਼ੇ ਤੋਂ ਵੀ ਸਾਡੀ ਜਾਨ ਛੁੱਟ ਜਾਏਗੀ ਚਲੋ ਇਨਸ਼ਾਅੱਲਾ ਜੀ। ਹਾਂਜੀ ਖਰੀਦਾਰੀ ਕਰਨ ਆਏ ਹੋ? ਹਾਂਜੀ ਅਲੀ ਹੁਣ ਆਏ ਹੀ ਹੋ ਬਾਜ਼ਾਰ ਜਾਂ ਪਹਿਲੇ ਦਿਨਾਂ ਚ ਵੀ ਹੋ ਕੇ ਗਏ? ਨਹੀਂ ਪਹਿਲੀ ਦਫਾ ਅੱਜ ਐਂਟਰ ਹੀ ਹੋਏ ਆ। कैसा लग्या ਤੁਹਾਨੂੰ ਬਾਜ਼ਾਰ ਦਾ ਮਾਹੌਲ? ਪਹਿਲੇ ਤਾਂ ਦੇਖਾਂਗੇ ਤੇ ਪਤਾ ਚੱਲੇਗਾ ਜੀ, ਹਾਲੇ ਤੇ ਐਂਟਰ ਓਵਰਆਲ ਜਿਹੜਾ ਪੰਜਾਬ ਹੁਕੂਮਤ ਕੰਮ ਕਰ ਰਹੀ ਰਮਜ਼ਾਨ ਦੇ ਵਾਲੇ ਨਾਲ ਜਾਂ ਮਹਿੰਗਾਈ ਘਟਾਉਣ ਦੇ ਵਾਲੇ ਨਾਲ, ਕੋ ਲੱਗਦਾ ਤੁਹਾਨੂੰ ਬਿਹਤਰੀ ਆ ਰਹੀ ਚੀਜ਼ਾਂ 'ਚ? ਮਹਿੰਗਾਈ ਘਟਾਵੇ ਤਾਂ ਪਤਾ ਚੱਲੇ ਨਾ। ਮਹਿੰਗਾਈ ਤੇ ਹੁਣ ਰਹੀ ਹੈ, ਮਹਿੰਗਾਈ ਕਦੀ ਘਟ ਗਈ, ਇੱਥੋਂ ਜਾਓਗੇ ਬਾਜ਼ਾਰ ਹੋਏ ਰੇਟ ਨੇ ਸਾਰੇ। ਅੱਛਾ ਸੇਮ ਹੀ ਰੇਟ ਨੇ ਸਾਰੇ? ਸੇਮ ਹੀ ਰੇਟ ਨੇ। ਕੋ ਰਮਜ਼ਾਨ 'ਚ ਤੁਸੀਂ ਦੇਖਿਆ ਚੀਜ਼ਾਂ ਘਟੀਆਂ ਨਹੀਂ ਜਾਂ ਵੱਧ ਗਈਆਂ ਨੇ? ਮੈਂ ਤਾਂ ਸਰ ਪਹਿਲੀ ਦਫਾ ਐਂਟਰ ਹੋਇਆ, ਵੇਖਨੇ ਪੈ ਜੇ ਘਟਣੀਆਂ ਪਤਾ ਲੱਗ ਜਾਏਗਾ, ਜੇ ਵਧੀਆਂ ਹੋਈਆਂ ਤਾਂ ਉਸ ਤੋਂ ਵੀ ਜ਼ਿਆਦਾ ਪਤਾ ਲੱਗ। ਠੀਕ ਹੋ ਗਿਆ, ਠੀਕ ਹੋ ਗਿਆ। ਕੀ ਹਾਲ ਹੈ ਜਨਾਬ? ਅਲਹਮਦੁਲਿਲਾ ਭਾਈ। ਸੁਣਾਓ कैसा ਮਾਹੌਲ ਲੱਗਿਆ, ਪਹਿਲੇ ਤੇ ਦੱਸੋ ਬਾਜ਼ਾਰ ਦਾ। ਬਸ ਸ਼ੁਕਰ ਅਲਹਮਦੁਲਿਲਾ, ਮਾਹੌਲ ਸਹੀ ਹੈਗਾ ਭਾਈ। ਕੀ ਰੇਟ ਸ਼ੇਡ ਕੀ ਹੈ? ਟਮਾਟਰ ਕੀ ਰੇਟ ਹੈ? ਟਮਾਟਰ 88 ਰੁਪਏ ਕਿਲੋ ਹੈ। 88 ਲਾਉਂਦੇ ਜਾਂ 99 ਲਾਉਂਦੇ? 88 ਰੁਪਏ। ਠੀਕ ਹੋ ਗਿਆ। ਹੋਰ ਆਲੂ ਦਾ ਕੀ ਰੇਟ ਹੈ? ਆਲੂ ਦਾ ਹੈਗਾ ਅੱਜ 20 ਰੁਪਏ ਕਿਲੋ। ਅੱਜ 20 ਰੁਪਏ ਕਿਲੋ। ਤੇ ਮਟਰ? ਮਟਰ ਹੈਗਾ 38 ਰੁਪਏ ਕਿਲੋ। ਤੇ ਇਹ ਜਿਹੜਾ ਹੈ ਗਾਜਰ? ਗਾਜਰ 28 ਰੁਪਏ ਕਿਲੋ। ਬੰਦਾ ਕਿ ਸਾਨੂੰ ਮਿਲਿਆ ਕਹਿੰਦਾ ਯਾਰ ਬੈਂਗਨ ਨਹੀਂ ਮਿਲ ਰਿਹਾ। बैंगन मंडी 120 रुपए किलो ने ला ले। अच्छा हाँ जी, तो से महंगे। वैसे की रेट रखा है हैगा तकरीबन 72-73 रुपए किलो। ऐसे वजह तो नहीं ले गया? ऐसे वजह तो महंगे है ना मंडी रेंज च होवन तो फिर ले आई दी हर साइज। अच्छा तो किराया वगैरह कितना पैंदा है इत्थे? ये 12000 कुछ रुपया है एक अड्डे दा किराया। पूरे महीने दा बनेगा? हां जी मुनासिब समझ आता है? हां जी शुक्र अल्लाह। गाहक वगैरह आ रहे हैं इत्थे? हां जी गाहक ठीक है। मैं आज जिवें वाम नु पता लग रहा ना उवें ज्यादा रश हो रहा। ठीक हो गया। हां जी। और बाकी की मामलात ने इत्थे रमजान दे हवाले नाल इंतजाम ठीक ने? हां जी शुक्र। ऐसे कोई कचरा वगैरह ले ये वो चीज़ां सारी रात नु सफाई साफ सुथराई दा निजाम भी ठीक है? तुसी मुतमिन ओवरऑल? हां जी अल्लाह बाजार तो? हां जी। रोजगार ठीक बन रहा? हां जी अल्लाह शुक्र। चलो जी ठीक हो गई, मेहरबानी। नाज़रीन ਅੱਜ ਅਸੀਂ ਨਿਗਹਿਬਾਨ ਰਮਜ਼ਾਨ ਬਾਜ਼ਾਰ ਦਾ ਵਿਜ਼ਿਟ ਕੀਤਾ ਔਰ ਇੱਥੇ ਲੋਕਾਂ ਦੀ ਮਿਲੀ ਜੁਲੀ ਰਾਏ ਸੀ। ਬਾਕੀ ਜਿਹੜੇ ਬਾਹਰ ਦੇ ਬਾਜ਼ਾਰ ਨੇ ਉੱਥੋਂ ਇੱਥੇ ਦਾ ਰੇਟ ਮੁਨਾਸਬ ਵੀ ਹੈ ਔਰ ਇੰਤਹਾਈ ਕਮ ਵੀ ਹੈ। ਮੈਨੂੰ ਲੋਕ ਰਾਜ ਤੋਂ ਇਜਾਜ਼ਤ ਦਿਓ। ਅੱਲਾਹ ਹਾਫਿਜ਼।